ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 26 ਅਗਸਤ ਦਿਨ ਸ਼ੁੱਕਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਸਰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ ਆਰਪ ਦੇ ਮੈਂਬਰ ਹੋ ਤਾਂ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਇਸੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗਰਾਇਆ ਸੈਨ ਹੋਜ਼ੇ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਆਮ ਆਦਮੀ ਪਾਰਟੀ ਦੇ ਕਨਵੀਨਰ ਜਿਹੜੇ ਸੀਗੇ ਸੁੱਚਾ ਸਿੰਘ ਛੋਟੇਪੁਰ, ਉਹਨਾਂ ਦੀ ਕਨਵੀਨਰੀ ਖੋਹੀ। ਉੱਧਰ ਛੋਟੇਪੁਰ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਪੋਲਾਂ ਖੋਲ੍ਹੀਆਂ। ਪਹਿਲਾਂ ਤੇ ਸੁੱਚਾ ਸਿੰਘ ਛੋਟੇਪੁਰ ਜਿਹੜਾ ਕਨਵੀਨਰੀ ਤੋਂ ਲਾਇਆ, ਉਹਦੇ ਬਾਰੇ ਇਉਂ ਗੱਲਾਂ ਹੋਣ ਲੱਗ ਪਈਆਂ ਕਿ ਕਨਵੀਨਰੀ ਤੋਂ ਲਾਇਆ, ਕਿਸੇ ਕੰਮ ਨਹੀਂ ਉਹ ਆਇਆ, ਸੂਟ CM ਲਈ ਜੋ ਸੀ ਸਵਾਇਆ, ਸਾਰਾ ਕੁਝ ਹੀ ਵਿੱਚ ਵਜਾਈ ਰਹਿ ਗਿਆ। ਤੇ ਦੂਜੇ ਪਾਸੇ ਜੇ ਗੱਲ ਕਰੀਏ ਤੇ ਕਹਿੰਦੇ ਸੀਗੇ ਕਿ ਵੇਖੀ ਕਿਤੇ ਸੁੱਚਾ ਸਿੰਘ ਦੱਬਦੇ ਨਾ ਘੋੜਾ ਵੀ ਬੰਦੂਕ ਦਾ, ਪਰ ਉਹਨੇ ਵੀ ਘੋੜਾ ਬੰਦੂਕ ਦਾ ਦੱਬ ਦਿੱਤਾ ਜੀ। ਸੋ ਬਹੁਤ ਕੁਝ ਹੋਇਆ। ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ 3 ਘੰਟੇ ਪੂਰੀ ਉਥਲ ਪੁਥਲ ਰਹੀ। ਜਿਹੜੀ ਫੇਸਬੁੱਕ ਪੰਜਾਬੀਆਂ ਦੇ ਹੱਥੇ ਚੜ੍ਹੀ ਹੈ, ਉਹ 3-4 ਘੰਟੇ ਸੁਸਤ ਸੀ, ਪਰ ਜਿਵੇਂ ਹੀ ਇਹ ਮਸਲਾ ਆਇਆ ਦੇਖਦੇ ਪਏ ਸੀ ਕਿ ਉਬਾਲ ਆ ਗਿਆ, ਸਾਰੇ ਪਾਸੇ ਦੀਵਾਲੀਆਂ ਬਲ ਗਈਆਂ। ਜਿਹੜੇ ਕੱਲ ਤੱਕ ਸੁੱਚਾ ਸਿੰਘ ਛੋਟੇਪੁਰ ਨੂੰ ਮੰਦਾ ਚੰਗਾ ਵੀ ਕਹਿੰਦੇ ਸਨ, ਉਹ ਵੀ ਅੱਜ ਦੂਜੇ ਪਾਸੇ ਹੋਏ ਖਲੋਤੇ ਵੇਖੇ ਗਏ ਕਿ ਨਹੀਂ ਜੀ, ਇਹ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ, ਉਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਖੈਰ, ਇਹ ਬੜੀ ਵੱਡੀ ਅੱਜ ਇੱਕ ਬਹਿਸ ਛਿੜੀ ਹੋਈ ਹੈ, ਕੀ ਹੋਇਆ ਕੀ ਨਹੀਂ ਹੋਇਆ। ਪਰ 2-3 ਚੀਜ਼ਾਂ ਜਿਹੜੀਆਂ ਉਹ ਇਹਦੇ 'ਚ ਸਵਾਲ ਬਣ ਕੇ ਉੱਭਰਦੀਆਂ। ਪਹਿਲੀ ਗੱਲ ਤਾਂ ਇਹ ਕਿ ਜਿਸ ਤਰੀਕੇ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹ ਤੋਂ ਬਾਅਦ ਜਿਹੜਾ ਦਿੱਲੀ ਦਾ ਫੈਸਲਾ ਆਇਆ, ਉਹ ਬੜਾ ਹੈਰਾਨ ਕਰਨ ਵਾਲਾ ਸੀ। ਕਿਉਂਕਿ ਮੰਨ ਕੇ ਚੱਲਿਆ ਜਾ ਰਿਹਾ ਸੀ ਕਿ ਇਹਨੂੰ ਪਾਰਟੀ ਚੋਂ ਕੱਢਣਗੇ, ਪਰ ਕਹਿੰਦੇ ਕਿ ਨਹੀਂ, ਪਾਰਟੀ ਚੋਂ ਨਹੀਂ ਕੱਢਣਾ, ਅਸੀਂ ਤੈਨੂੰ ਕਨਵੀਨਰੀ ਦੇ ਅਹੁਦੇ ਤੋਂ ਹਾਲ ਦੀ ਘੜੀ ਲਾਉਨੇ ਆ, ਤੂੰ ਆਪਣਾ ਪੱਖ ਰੱਖ। ਪੱਖ ਤੇ ਪਹਿਲਾਂ ਰਖਾਉਣਾ ਚਾਹੀਦਾ ਸੀ ਇਹਨਾਂ ਨੂੰ। ਕਨਵੀਨਰੀ ਖੋਣ ਤੋਂ ਵੀ ਪਹਿਲਾਂ ਪੱਖ ਰਖਵਾ ਲੈਣਾ ਚਾਹੀਦਾ ਸੀ ਕਿ ਉਹ ਚੀਜ਼ ਸੱਚ ਹੈ ਕਿ ਝੂਠ ਆ। ਇਹ ਤੇ ਨਿੱਕੀ ਨਿੱਕੀ ਗੱਲ ਤੇ ਜਨਤਾ ਦੇ ਵਿੱਚ ਚਲੇ ਜਾਂਦੇ ਕਿ ਜਨਤਾ ਤੋਂ ਰਾਏ ਲੈਣੀ ਹੈ ਜੀ, ਫਲਾਣੇ ਕੰਮ 'ਚ ਜਨਤਾ ਤੋਂ ਰਾਏ ਲੈਣੀ ਆ। ਇਹ ਸਟਿੰਗ ਆਪਰੇਸ਼ਨ ਜਨਤਾ ਦੇ ਵਿੱਚ ਕਿਉਂ ਨਹੀਂ ਰੱਖ ਰਹੇ? ਪਤਾ ਤੇ ਲੱਗੇ ਜਨਤਾ ਨੂੰ ਮਾਜਰਾ ਹੈ ਕੀ ਆ। ਦੂਜੇ ਪਾਸੇ ਜੇ ਗੱਲ ਕਰੀਏ ਸੁੱਚਾ ਸਿੰਘ ਛੋਟੇਪੁਰ ਦੀ, ਛੋਟੇਪੁਰ ਸਾਹਿਬ ਅੱਜ 2-3 ਗੱਲਾਂ ਜਿਹੜੀਆਂ ਉਹ ਆਪ ਹੀ ਮੰਨ ਗਏ ਆ। ਪਹਿਲੀ ਗੱਲ ਤੇ ਇਹ, ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਗੱਡੀ ਹੈ ਜਿਹੜੀ ਉਹ ਪਾਣੀ ਤੇ ਥੋੜੀ ਚਲਾਉਂਦੇ ਆ, ਅਸੀਂ ਤੇਲ ਤੇ ਚਲਾਉਂਦੇ ਤੇ ਉੱਤੋਂ ਤੇ ਸਾਨੂੰ ਕੋਈ ਧੇਲਾ ਨਹੀਂ ਦਿੰਦਾ। ਅਸੀਂ ਆਪਣੇ ਢਿੱਡ ਤੇ ਪੱਟੀ ਬੰਨ ਕੇ ਇਸ ਪਾਰਟੀ ਨੂੰ ਖਿੱਚੀ ਫਿਰਦੇ ਆ। ਲੋਕ ਪੈਸੇ ਦਿੰਦੇ ਆ, ਕਹਿੰਦਾ ਲੋਕ ਪੈਸੇ ਦਿੰਦੇ ਆ, ਮੈਂ ਫੜਦਾ ਰਿਹਾ ਪੈਸੇ। ਤੇ ਉਹਦੇ ਕਹਿਣ ਦਾ ਮਤਲਬ ਸੀ ਕਿ ਇਸੇ ਪੈਸੇ ਨਾਲ ਹੀ ਅਸੀਂ ਤੁਰੇ ਫਿਰਦੇ ਸਾਂ, ਗੱਡੀ 'ਚ ਤੇਲ ਵੀ ਪਾਉਂਦੇ ਸੀ, ਦਫ਼ਤਰ ਵੀ ਰੱਖੇ ਹੋਏ ਸਨ, ਨਾਲ ਸਟਾਫ ਵੀ ਸੀ, ਸਾਰਾ ਕੁਛ ਇਸ ਤਰ੍ਹਾਂ ਹੀ ਚੱਲਦਾ ਸੀਗਾ ਕਿ ਇੱਧਰੋਂ ਆ ਗਿਆ ਉੱਧਰੋਂ ਚਲੇ ਗਿਆ। ਹੁਣ ਉਹ ਕਹਿੰਦਾ ਕਿ ਪਾਰਟੀ ਫੰਡ, ਸਾਡੇ ਕੋਲ ਕੋਈ ਕੈਸ਼ੀਅਰ ਨਹੀਂ ਹੈ, ਕੋਈ ਸਾਡੇ ਕੋਲ ਦਫ਼ਤਰ ਨਹੀਂ ਹੈ, ਕੋਈ ਸਾਡੇ ਕੋਲ ਅਕਾਊਂਟ ਨਹੀਂ ਹੈ, ਇਸ ਤਰ੍ਹਾਂ ਹੀ ਫੜ ਲਈਦਾ ਸਿੱਧਾ ਸਾਦਾ ਤੇ ਉਸ ਤਰ੍ਹਾਂ ਹੀ ਜਾ ਕੇ ਅੱਗੇ ਫੜਾ ਦਈਦਾ ਜੋ ਪਾਰਟੀ ਫੰਡ ਹੁੰਦਾ। ਪਰ ਸਵਾਲ ਸਭ ਤੋਂ ਵੱਡਾ ਇਹ ਉੱਠਦਾ ਆ ਕਿ ਜੇ ਤੁਸੀਂ ਪਹਿਲਾਂ ਪਾਰਟੀ ਫੰਡ ਇਸ ਤਰ੍ਹਾਂ ਫੜ ਲੈਂਦੇ ਜੇ, ਤੇ ਫਿਰ ਜਿਹੜਾ ਉਹ 2 ਲੱਖ ਆਇਆ ਸੀ ਪਾਰਟੀ ਫੰਡ, ਫਿਰ ਉਹ ਕਿਉਂ ਨਹੀਂ ਫੜਿਆ? ਉਹ ਕਾਹਤੋਂ ਨਕਾਰ ਦਿੱਤਾ? ਇਹ ਸੁੱਚਾ ਸਿੰਘ ਛੋਟੇਪੁਰ ਹੋਰੀ ਹੁਣ ਕਈ ਦਲੀਲਾਂ ਦੇਣ ਡਏ ਆ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁੱਚਾ ਸਿੰਘ ਛੋਟੇਪੁਰ ਕੀ ਹੁਣ ਜਾ ਕੇ ਆਪਣਾ ਪੱਖ ਰੱਖੇਗਾ? ਪੱਖ ਦੇ ਵਿੱਚ
ਕੀ ਉਹ ਇਹਨਾਂ ਚੀਜ਼ਾਂ ਨੂੰ ਸਾਫ਼ ਕਰ ਸਕਦਾ ਜੋ ਅੱਜ ਆਪਾਂ ਸਵਾਲ ਉਠਾ ਰਹੇ ਹਾਂ? ਪਰ ਹਾਲ ਦੀ ਘੜੀ ਜੇ ਵੇਖੀਏ ਤੇ ਆਮ ਆਦਮੀ ਪਾਰਟੀ ਦੋ ਖੇਮਿਆਂ ਦੇ ਵਿੱਚ ਵੱਡੀ ਹੋਈ ਲੱਗਦੀ ਨਜ਼ਰ ਆਉਂਦੀ ਹੈ। ਇੱਕ ਉਹ ਕਹਿੰਦੇ ਆ, ਇੱਕ ਕਹਿੰਦੇ ਕਿ ਮੇਰੇ ਚੁੱਲ੍ਹਿਓਂ ਲੱਥੀ ਬਲਾ, ਚੰਗਾ ਹੋਇਆ ਵੀ ਇਹ ਗਏ ਸਾਡੇ, ਇਹ ਤਾਂ ਚੰਗਾ ਹੋਇਆ ਜੀ, ਸੁੱਚਾ ਸਿੰਘ ਛੋਟੇਪੁਰ ਤੇ ਇਸੇ ਲਾਇਕ ਦਾ ਸੀ। ਪਰ ਕੁਝ ਲੋਕ ਦੂਜੇ ਖੇਮੇ 'ਚ ਉਹ ਕਹਿੰਦੇ ਕਿ ਜੋ ਵੀ ਹੋਇਆ ਗਲਤ ਹੋਇਆ। ਜੀ ਇਹ ਕਹਿੰਦੇ ਆ ਕਿ ਇਸ ਤਰ੍ਹਾਂ ਦਾ ਜਿਹੜਾ ਸਟਿੰਗ ਆਪਰੇਸ਼ਨ ਆ ਉਹ ਕੀਤਾ ਹੀ ਇਸ ਕਰਕੇ ਗਿਆ। ਹਾਂ, ਸੁੱਚਾ ਸਿੰਘ ਛੋਟੇਪੁਰ ਨੇ ਅੱਜ ਦੋਸ਼ ਬਹੁਤ ਜ਼ਿਆਦਾ ਮੜੇ ਆ, ਬਹੁਤ ਜ਼ਿਆਦਾ ਖੁੱਲ੍ਹ ਕੇ ਬੋਲਿਆ ਉਹਨੇ, ਤੇ ਇੱਥੋਂ ਤੱਕ ਕਿਹਾ ਕਿ 2-2 ਲੱਖ ਦੀਆਂ ਗੱਲਾਂ ਕਰਦੇ ਆ, ਟਿਕਟਾਂ ਵੇਲੇ ਤੇ 2-2 ਕਰੋੜ ਤੱਕ ਦੀਆਂ ਗੱਲਾਂ ਚੱਲੀਆਂ ਨੇ। ਇਹਦਾ ਮਤਲਬ ਕਿ ਜਿਹੜੇ ਦੂਜੇ ਇਲਜ਼ਾਮ ਲਾਉਂਦੇ ਸਨ, ਇਹਨਾਂ ਦਾ ਆਪਣਾ ਕਨਵੀਨਰ ਹੀ ਉਹ ਗੱਲ ਕਹੀ ਜਾਂਦਾ, ਸਾਬਕਾ ਕਨਵੀਨਰ ਹੋ ਗਿਆ ਹੁਣ ਤਾਂ ਪਹਿਲਾਂ। ਦੂਜੀ ਗੱਲ ਉਹਨੇ ਕਹੀ ਕਿ ਟਿਕਟਾਂ ਪੱਕੀਆਂ ਨੇ, ਟਿਕਟਾਂ ਸਾਰਿਆਂ ਦੀਆਂ ਪੱਕੀਆਂ ਨੇ। ਤੀਜੀ ਗੱਲ ਉਹਨੇ ਇਹ ਗੱਲ ਕਹੀ ਹੈ, ਸਭ ਤੋਂ ਵੱਡੀ ਗੱਲ ਹੈ ਜਿਹੜੀ ਉਹਨੇ ਆਖਿਆ ਕਿ ਜਦੋਂ ਯੂਥ ਮੈਨੀਫੈਸਟੋ ਜਿਹੜਾ ਜਾਰੀ ਹੋਇਆ ਸੀ, ਰੌਲਾ ਪਿਆ ਦਰਬਾਰ ਸਾਹਿਬ ਦੀ ਫੋਟੋ ਵਾਲਾ, ਤੇ ਮੈਂ ਉਹ ਤੋਂ ਪਿੱਛੇ ਹਟ ਗਿਆ। ਕੇਜਰੀਵਾਲ ਕਹਿੰਦਾ ਕਿ ਤੂੰ ਕਾਹਤੋਂ ਹਟਿਆ? ਮੈਨੂੰ ਕਿਹਾ ਕਿ ਨਹੀਂ, ਮੈਂ ਤੇ ਵੇਖਿਆ ਨਹੀਂ ਸੀ। ਉਹਨੇ ਕਿਹਾ ਕਿ ਤੂੰ ਕਹਿ ਦੇਣਾ ਸੀ ਕਿ ਮੈਂ ਵੇਖਿਆ ਸੀ। ਉਹ ਕਹਿੰਦਾ ਕਿ ਜੇ ਮੈਂ ਕਹਿ ਦਿੰਦਾ ਤੇ ਮੈਨੂੰ ਤੇ ਅਕਾਲ ਤਖਤ ਤੇ ਸੱਦ ਲੈਣਾ ਸੀ, ਕਿਉਂਕਿ ਮੈਂ ਤੇ ਗੁਰਸਿੱਖ ਅੰਮ੍ਰਿਤਧਾਰੀ ਹਾਂ, ਮੈਨੂੰ ਤਾਂ ਉੱਥੇ ਅਕਾਲ ਤਖਤ ਤੇ ਸੱਦ ਲੈਣਾ ਸੀ, ਤੇ ਹੋ ਸਕਦਾ ਸੀ ਮੈਨੂੰ ਸਿੱਖੀ ਚੋਂ ਖਾਰਜ ਕਰ ਦਿੰਦੇ। ਤੇ ਉਹ ਕਹਿੰਦਾ ਕਿ ਅੱਗੋਂ ਕੇਜਰੀਵਾਲ ਕਹਿੰਦਾ ਕਿ ਫਿਰ ਕੀ ਹੋ ਜਾਂਦਾ ਸੀ, ਫਿਰ ਕੀ ਹੋਣ ਲੱਗਾ ਸੀ, ਹੋ ਜਾਂਦਾ ਤੇ ਫਿਰ ਹੋ ਜਾਂਦਾ। ਤੇ ਇਹ ਚੀਜ਼ ਜਿਹੜੀ ਹੈ ਮੇਰੇ ਖਿਆਲ ਦੇ ਨਾਲ ਇਹ ਅਰਵਿੰਦ ਕੇਜਰੀਵਾਲ ਨੂੰ ਹੁਣ ਸਾਫ਼ ਕਰਨੀ ਚਾਹੀਦੀ ਹੈ ਖੁਦ ਨੂੰ ਆ ਕੇ ਕਿ ਕੀ ਇਹ ਗੱਲਾਂ ਦੇ ਵਿੱਚ ਕੋਈ ਦਮ ਹੈ, ਕੋਈ ਸੱਚਾਈ ਹੈ। ਜੇ ਨਹੀਂ ਤੇ ਉਹਨਾਂ ਨੂੰ ਖੰਡਨ ਕਰਨਾ ਬਣਦਾ ਹੈ। ਬਹੁਤ ਕੁਝ ਸੁੱਚਾ ਸਿੰਘ ਛੋਟੇਪੁਰ ਅੱਜ ਕਹਿ ਗਿਆ ਹੈ, ਤੇ ਜਾਂਦਾ ਜਾਂਦਾ ਉਹ ਥੋੜੇ ਜਿਹੇ ਇਸ਼ਾਰੇ ਵੀ ਦੇ ਗਿਆ, ਜਿਵੇਂ ਅਕਾਲੀਆਂ ਨਾਲ, ਤੇ ਉਹ ਕਹਿੰਦਾ ਕਿ ਆਮ ਆਦਮੀ ਪਾਰਟੀ ਦੀ ਸੀਟੀ ਰਲੀ ਹੈ। ਤੇ ਇੱਕ ਚੀਜ਼ ਹੋਰ ਕਹਿ ਗਿਆ, ਕਹਿੰਦਾ ਕਿ ਦੇਖੋ ਜੀ, ਮੇਰੇ ਆਪ ਦੇ ਭਰਾ ਹੀ ਮੇਰੀਆਂ ਜੜ੍ਹਾਂ ਵੱਢੀ ਜਾਂਦੇ ਆ, ਤੇ ਮੇਰੇ ਵਿਰੋਧੀ ਹੈ ਜਿਹੜੀਆਂ ਉਹ ਮੇਰਾ ਸਾਥ ਦੇਣ ਡੇ, ਤੇ ਵਿਰੋਧੀ ਸਭ ਤੋਂ ਇਸ ਵੇਲੇ ਅਮਰਿੰਦਰ ਸਿੰਘ ਜਿਹੜਾ ਉਹਦਾ ਸਾਥ ਦਿੰਦਾ ਨਜ਼ਰ ਆਉਂਦਾ, ਜਿਹੜਾ ਕਹਿੰਦਾ ਕਿ ਸੁੱਚਾ ਸਿੰਘ ਮੈਂ ਇਹਨੂੰ 35 ਸਾਲ ਤੋਂ ਜਾਣਦਾ, ਇਹ ਤੇ ਬੰਦਾ ਹੀ ਬੜਾ ਵਧੀਆ। ਸੋ ਦੋਵਾਂ ਦੇ ਜਿਹੜੇ ਸੁਰ ਅਚਾਨਕ ਨਰਮ ਹੋ ਗਏ, ਦੋਨਾਂ ਇੱਕ ਦੂਜਿਆਂ ਨੂੰ ਢਾਰਸ ਜੀ ਬਣਾਉਂਦੇ ਨਜ਼ਰ ਆ ਰਹੇ ਆ। ਸੋ ਸਾਰਾ ਕੁਛ ਹੈ ਜਿਹੜਾ ਹਾਲੇ ਵੈਸੇ ਖੁੱਲਾ ਪਿਆ ਹੈ। ਪੱਖ ਰੱਖਣਾ ਉਹਨਾਂ ਨੇ ਕਨਵੀਨਰੀ ਤੋਂ ਲਾਇਆ, ਉਹਨਾਂ ਨੂੰ ਪਾਰਟੀ ਚੋਂ ਨਹੀਂ ਕੱਢਿਆ। ਪੱਖ ਮੇਰੇ ਹਿਸਾਬ ਦੇ ਨਾਲ, ਜਿਵੇਂ ਮੈਂ ਪਹਿਲਾਂ ਕਿਹਾ ਵਾ ਕਿ ਇਹ ਪੱਖ ਰੱਖਣ ਵਾਲੀ ਪ੍ਰਕਿਰਿਆ ਤੇ ਪਹਿਲਾਂ ਅਪਣਾਉਣੀ ਚਾਹੀਦੀ ਸੀ। ਦੂਜੀ ਗੱਲ ਕਿ ਇਹਨਾਂ ਨੂੰ ਸਟਿੰਗ ਹੈ ਜਿਹੜਾ ਉਹ ਜਨਤਾ ਦੇ ਵਿੱਚ ਲਿਜਾਣਾ ਚਾਹੀਦਾ ਸੀ, ਪਤਾ ਲੱਗਣਾ ਚਾਹੀਦਾ ਸੀਗਾ ਕੀ ਹੋਇਆ ਕੀ ਨਹੀਂ ਹੋਇਆ। ਪਰ ਜੋ ਵੀ ਹੈ, ਸੁੱਚਾ ਸਿੰਘ ਛੋਟੇਪੁਰ ਦੇ ਨਾਲ ਉਹ ਗੱਲ ਹੋਈ ਹੈ ਕਿ ਮੱਸਿਆ ਦੇ ਮੇਲੇ ਦੀਆਂ ਲੱਗੀਆਂ ਟੁੱਟੀਆਂ ਨਹਿਰ ਦੇ ਪੁਲਾਂ ਤੇ ਆ ਕੇ 2-3 ਸਾਲ ਪਹਿਲਾਂ ਲੱਗੀਆਂ ਸਨ, ਤੇ ਇਸ ਤਰ੍ਹਾਂ ਤੋੜ ਵਿਛੋੜਾ ਜਿਹਾ ਹੋ ਗਿਆ। ਪਰ ਵਿੱਚੋਂ ਕੁਝ ਸੂਤਰ ਦੱਸਦੇ ਆ ਕਿ ਅੱਜ ਅਸਤੀਫਾ ਵੀ ਮੰਗਿਆ ਗਿਆ ਸੀਗਾ ਸੁੱਚਾ ਸਿੰਘ ਛੋਟੇਪੁਰ ਦਾ, ਜਾਨੀ ਇਸ ਤੋਂ ਪਹਿਲਾਂ। ਅੱਜ ਜਿਹੜੀ ਸਕ੍ਰਿਪਟ ਇਹਨਾਂ ਨੇ ਪੜ੍ਹੀ ਹੈ, ਦਿੱਲੀ ਵਾਲਿਆਂ ਨੇ ਆਪਦੀ ਪੜ੍ਹੀ ਹੈ, ਸੁੱਚਾ ਸਿੰਘ ਛੋਟੇਪੁਰ ਨੇ ਆਪਦੀ ਪੜ੍ਹੀ, ਦੋਨਾਂ ਨੇ ਆਪੋ ਆਪਣੀਆਂ ਸਕ੍ਰਿਪਟਾਂ ਲਿਖ ਕੇ ਰੱਖੀਆਂ ਹੋਈਆਂ ਸਨ। ਪਰ ਦੱਸਦੇ ਆ ਕਿ ਸੁੱਚਾ ਸਿੰਘ ਛੋਟੇਪੁਰ ਤੋਂ ਅਸਤੀਫਾ ਮੰਗਿਆ ਗਿਆ ਸੀਗਾ। ਸੁੱਚਾ ਸਿੰਘ ਛੋਟੇਪੁਰ ਨੇ ਅਸਤੀਫਾ ਨਹੀਂ ਦਿੱਤਾ, ਕਿਉਂਕਿ ਉਹਨੂੰ ਪਤਾ ਸੀ ਜੇ ਮੈਂ ਅਸਤੀਫਾ ਦੇਣਾ ਤੇ ਬਿਲਕੁਲ ਮੇਰੀ ਜਿਹੜੀ ਸਾਖ ਆ ਬਿਲਕੁਲ ਖਤਮ ਹੋ ਜਾਏਗੀ। ਇੱਕ ਹੋਰ ਬੜੀ ਚੰਬੇ ਵਾਲੀ ਗੱਲ ਵੇਖਣ ਨੂੰ ਮਿਲਦੀ ਪਈ ਹੈ ਕਿ ਭਗਵੰਤ ਮਾਨ ਸਾਹਿਬ ਹੋਰੀ ਜਿਹੜੇ ਆ ਉਹ ਕਹਿ ਰਹੇ ਸੀ ਕਿ ਇਹਨਾਂ ਨੂੰ ਬੁਲਾਇਆ ਜਾਏਗਾ, ਇਹਨਾਂ ਨੂੰ ਮੌਕਾ ਦਿੱਤਾ ਜਾਏਗਾ, ਸਾਰਾ ਕੁਝ। ਜਾਨੀ ਭਗਵੰਤ ਮਾਨ ਸਾਹਿਬ ਉੱਥੇ ਕਹਿ ਰਹੇ ਸਨ ਕਿ ਮੀਡੀਆ ਨੂੰ, ਜਾਨੀ ਕਨਵੀਨਰ ਜਿਹੜੇ ਕੱਲ ਤੱਕ ਕਨਵੀਨਰ ਸੀ ਉਹਨਾਂ ਦੇ ਰਾਜ ਦੇ, ਉਹਨਾਂ ਨੂੰ ਅੱਜ ਭਗਵੰਤ ਮਾਨ ਸਾਹਿਬ ਹੋਰੀ ਤਲਬ ਕਰੀ ਬੈਠੇ ਆ। ਇਹਦੇ ਲਈ ਇੱਕ ਸੰਕੇਤ ਵੀ ਹੈ, ਸਾਡੇ ਜਿਹੜੇ ਇੱਥੋਂ ਦੇ ਪੰਜਾਬੀ ਲੀਡਰ ਆ ਉਹਨਾਂ ਲਈ ਸੰਕੇਤ ਵੀ ਹੈ ਕਿ ਦੇਖੋ ਵਾਰੀ ਕਿਤੇ ਕੱਲ ਨੂੰ ਤੁਹਾਡੀ ਨਾ ਆ ਜੇ। ਅੱਜ ਤੁਸੀਂ ਸਾਰੇ ਇਕੱਠੇ ਹੋ ਗਏ ਤੇ ਕੱਲ ਨੂੰ ਤੁਹਾਡੀ ਜਗ੍ਹਾ ਤੇ ਕੋਈ 21 ਹੋਰ ਨਾ ਇਕੱਠੇ ਨਿਕਲ ਆਉਣ ਕਿ ਫਲਾਣਾ ਬੰਦਾ ਵੀ ਭ੍ਰਿਸ਼ਟ ਹੈ। ਹੁਣ ਮੰਨ ਲਈਏ ਇਹ ਅੱਜ ਕਹਿੰਦੇ ਕਿ ਸੁੱਚਾ ਸਿੰਘ ਛੋਟੇਪੁਰ ਭ੍ਰਿਸ਼ਟ ਹੈ ਭਗਵੰਤ ਮਾਨ ਹੋਰਾਂ ਨੂੰ, ਤੇ ਜਿਹੜੇ ਬੰਦੇ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ 'ਚ ਸ਼ਾਮਲ ਕੀਤੇ ਸਰੋਪੇ ਪਾ ਕੇ, ਉਹਨਾਂ ਨੂੰ ਕਿਹੜੀ ਕੈਟਾਗਰੀ 'ਚ ਰੱਖੋਗੇ? ਉਹਨਾਂ ਨੂੰ ਕਿਹੜੇ ਸਰਟੀਫਿਕੇਟ ਦਿਓਗੇ, ਇਮਾਨਦਾਰੀ ਵਾਲੇ ਕਿ ਬੇਈਮਾਨ ਵਾਲੇ? ਕਿਉਂਕਿ ਸੁੱਚਾ ਸਿੰਘ ਛੋਟੇਪੁਰ ਤੇ ਭ੍ਰਿਸ਼ਟ ਹੈ, ਤੁਹਾਡੀ ਨਜ਼ਰ ਦੇ ਵਿੱਚ ਭ੍ਰਿਸ਼ਟ ਹੈ, ਤੇ ਫਿਰ ਜਿਹੜੇ ਬੰਦੇ ਉਹਨੇ ਲਿਆਂਦੇ ਆ ਪਾਰਟੀ 'ਚ ਉਹ ਸਾਊ ਸਲਾਗਾ ਕਿੱਥੋਂ ਹੋ ਗਏ? ਉਹਨਾਂ ਨੂੰ ਤੁਸੀਂ ਟਿਕਟਾਂ ਵੀ ਦੇਤੀਆਂ ਵਿੱਚੋਂ ਇੱਕ ਦੋ ਨੂੰ। ਦੂਜੀ ਗੱਲ, ਸੁੱਚਾ ਸਿੰਘ ਛੋਟੇਪੁਰ ਜਿਹੜੀਆਂ ਧੜਾ ਬਲੀਆਂ ਲੈ ਗਿਆ, ਕਦੇ ਉਹਨੂੰ ਕੱਢਤਾ, ਕਦੇ ਉਹਨੂੰ ਕੱਢਤਾ, ਜੱਸੀ ਨੂੰ ਕੱਢਤਾ, ਕਦੇ ਡਾਕਟਰ ਦਲਜੀਤ ਸਿੰਘ ਨੂੰ ਕਢਾਤਾ, ਕਦੇ ਫਲਾਣੇ ਨੂੰ ਕਢਾਤਾ।
ਧਮਕਾਣੇ ਨੂੰ ਕਢਾਤਾ, ਉਹਦੀ ਫੱਟੀ ਪੋਚਤੀ। ਕਿ ਤੁਸੀਂ ਉਹਨਾਂ ਬੰਦਿਆਂ ਨੂੰ ਵਾਪਸ ਲਿਆਓਗੇ? ਅੱਜ ਸਭ ਤੋਂ ਵੱਡਾ ਸਵਾਲ ਇਹ ਆ ਕਿ ਜੇ ਸੁੱਚਾ ਸਿੰਘ ਛੋਟੇਪੁਰ ਗਲਤ ਸੀ ਤੇ ਕੀ ਉਹਦੇ ਫੈਸਲਿਆਂ ਨੂੰ ਤੁਸੀਂ ਗਲਤ ਕਰਾਰ ਦੇ ਕੇ ਹੁਣ ਦਰੁਸਤ ਕਰੋਗੇ? ਜੀ ਜੀ ਬਿਲਕੁਲ ਜੀ, ਕਾਫੀ ਵੱਡੇ ਸਵਾਲ ਨੇ। ਦੇਖਦੇ ਹਾਂ ਜੀ ਕਿਸ ਤਰੀਕੇ ਦੇ ਨਾਲ ਜਿਹੜੀ ਅੱਗੇ ਆ ਇਹ ਗੱਲ ਵੱਧਦੀ ਆ ਜੀ। ਤੇ ਮਿੰਟੂ ਜੀ, ਆਪਾਂ ਜੇ ਅਗਲੀ ਗੱਲ ਕਰੀਏ ਵੀ ਮੁੰਬਈ ਹਾਈ ਕੋਰਟ ਦਾ ਇਤਿਹਾਸਿਕ ਫੈਸਲਾ, ਇਸਤਰੀਆਂ ਜਾ ਸਕਣਗੀਆਂ ਹਾਜੀ ਅਲੀ ਦੀ ਦਰਗਾਹ ਤੇ। ਇਹ ਥੋੜਾ ਜਿਹਾ ਮੈਂ ਤੁਹਾਨੂੰ ਹਾਜੀ ਅਲੀ ਦਾ ਦਰਗਾਹ ਦਾ ਨਾ ਥੋੜਾ ਜਿਹਾ ਇਤਿਹਾਸ ਦੱਸ ਦੇਵਾਂ ਤਾਂ ਕਿ ਸੌਖਾ ਹੋ ਜਾਂਦਾ ਗੱਲ ਨੂੰ ਸਮਝਣਾ। ਹਾਂਜੀ। ਹਾਜੀ ਅਲੀ ਦੀ ਦਰਗਾਹ ਹੈ ਨਾ ਜੀ, ਜਿਹੜੀ ਉਹ ਵਰਲੀ, ਜਿਹੜਾ ਉੱਥੋਂ ਦਾ ਵਰਲੀ ਤੱਟ ਕਹਿ ਦਿੰਦੇ ਆ, ਵਰਲੀ ਸਮੁੰਦਰ ਕਿਨਾਰਾ ਕਹਿ ਦਿੰਦੇ ਆ, ਬੰਬਈ ਦਾ ਹਿੱਸਾ ਆ। ਉੱਥੋਂ ਅੰਦਰ ਨੂੰ ਸਮੁੰਦਰ ਦੇ ਤੱਟ, ਸਮੁੰਦਰ ਦੇ ਵਿਚਾਲੇ 400-500 ਮੀਟਰ ਅੰਦਰ ਨੂੰ ਜਾਈਏ ਤੇ ਇੱਕ ਛੋਟਾ ਜਿਹਾ ਟਾਪੂ, ਉਹਦੇ ਤੇ ਦਰਗਾਹ, ਉੱਥੇ ਮਸਜਿਦ ਵੀ ਹੈ ਜੀ। ਇਹ ਜਿਹੜੀ ਹਾਜੀ ਅਲੀ ਦੀ ਦਰਗਾਹ ਕਹਿ ਦਿੰਦੇ ਆ, ਇਹ 15ਵੀਂ ਸਦੀ ਦੇ ਵਿੱਚ ਇੱਕ ਯਾਤਰੀ ਸੀ ਉਜ਼ਬੇਕਿਸਤਾਨ ਦਾ, ਜਿਹੜਾ ਬਹੁਤ ਵੱਡਾ ਕਾਰੋਬਾਰੀ ਸੀ, ਬੜਾ ਅਮੀਰ ਸੀ, ਜਿਹਨੇ ਬਹੁਤ ਵੱਡਾ ਤਿਆਗ ਕਰਕੇ ਹੱਜ ਕੀਤਾ ਸੀ। ਤੇ ਹੱਜ ਕਰਨ ਦੇ ਦੌਰਾਨ 15ਵੀਂ ਸਦੀ 'ਚ ਇਹ ਇੱਥੇ ਆ ਗਿਆ ਸੀ ਮੁੰਬਈ। ਤੇ ਫਿਰ ਇੱਥੋਂ ਜਦੋਂ ਗਿਆ, ਦੱਸਦੇ ਆ ਕਿ ਉਹਦੀ ਰਸਤੇ ਦੇ ਵਿੱਚ ਮੌਤ ਹੋ ਗਈ, ਫੌਤ ਹੋ ਗਿਆ। ਤੇ ਉਹ ਜਿਹੜੇ ਤਾਬੂਤ ਦੇ ਵਿੱਚ, ਜਾਂ ਕਹਿ ਲਓ ਜਿਹੜੇ ਡੱਬੇ ਦੇ ਵਿੱਚ ਉਹਦੀ ਲਾਸ਼ ਸੀਗੀ, ਤੇ ਉਹ ਦੱਸਦੇ ਆ ਕਿ ਸਮੁੰਦਰ 'ਚ ਤੈਰ ਕੇ ਇੱਥੇ ਆ ਲੱਗੀ ਸੀਗੀ, ਜਿਹੜਾ ਉਹ ਟਾਪੂ ਜਿੱਥੇ ਇਹ ਦਰਗਾਹ ਹੈ। ਇਹ ਇਤਿਹਾਸ ਇਹਦਾ ਦੱਸਿਆ ਜਾਂਦਾ ਹੈ। ਇਹਦੀ ਇੱਕ ਹੋਰ ਵਿਲੱਖਣਤਾ ਹੈ ਕਿ ਉੱਥੇ ਸਿਰਫ ਮੁਸਲਿਮ ਭਾਈਚਾਰੇ ਦੇ ਲੋਕ ਹੀ ਨਹੀਂ ਜਾਂਦੇ, ਉੱਥੇ ਹਿੰਦੂ ਵੀ ਬਹੁਤ ਸਾਰੇ ਜਾਂਦੇ ਆ। ਜਿਹੜੇ ਜੁਮੇ ਦਾ ਦਿਨ ਆਪਾਂ ਕਹਿ ਦਿੰਦੇ ਸ਼ੁੱਕਰਵਾਰ, ਉਹ ਉੱਥੇ ਲਗਭਗ 40-50 ਹਜ਼ਾਰ ਬੰਦਾ ਜਿਹੜਾ ਜਾ ਕੇ ਉੱਥੇ ਇਬਾਦਤ ਕਰਦਾ ਹੈ। ਹੋਇਆ ਕਿ ਇਹ ਜਿਹੜਾ 5-6 ਸਦੀਆਂ ਤੋਂ ਚੱਲਦਾ ਆਇਆ ਸੀ ਸਿਲਸਿਲਾ, ਕਿ ਉੱਥੇ ਸਾਰੇ ਹੀ ਮੱਥਾ ਟੇਕਦੇ ਸਨ ਜਾ ਕੇ, ਮੁਸਲਮਾਨ ਵੀ, ਹਿੰਦੂ ਵੀ, ਦੂਜੇ ਵੀ, ਤੀਜੇ ਵੀ, ਨਾਲ ਔਰਤਾਂ ਵੀ ਜਾਂਦੀਆਂ ਸਨ। ਕੋਈ ਇਹੋ ਜਿਹੀ ਮਨਾਹੀ ਨਹੀਂ ਸੀ। ਪਰ ਪਿਛਲੇ ਮੇਰੇ ਖਿਆਲ ਦੇ ਨਾਲ 3-4 ਸਾਲ ਪਹਿਲਾਂ 2012 ਚ ਆਇਆ ਸੀਗਾ ਫੈਸਲਾ ਇੱਕ, ਉਸ ਟਰਸਟ ਨੇ ਔਰਤਾਂ ਨੂੰ ਮਨਾ ਕਰ ਦਿੱਤਾ ਸੀ ਕਿ ਭਾਈ ਤੁਸੀਂ ਇੱਥੇ ਇਬਾਦਤ ਨਹੀਂ ਕਰ ਸਕਦੇ, ਇਹਨਾਂ ਨੂੰ ਪਾਬੰਦ ਕਰ ਦਿੱਤਾ। ਫਿਰ ਇੱਕ ਲੜਾਈ ਲੜੀ, ਤੁਸੀਂ ਜਾਣਦੇ ਹੋਣੇ ਆ ਕਿ ਅੱਜ ਕੱਲ ਸੁਰਖੀਆਂ 'ਚ ਰਹਿੰਦੀ ਇੱਕ ਬੀਬੀ ਪ੍ਰਾਚੀ ਦੇਸਾਈ, ਜਿਹਨੇ ਉਹ ਸ਼ਿਗਨਾਪੁਰ ਵਾਲਾ ਮੰਦਿਰ ਦਾ ਮੋਰਚਾ ਜਿੱਤਿਆ ਸੀਗਾ। ਉਹਨੇ ਇਹ ਕੇਸ ਜਿਹੜਾ ਸੀ ਮੁੰਬਈ ਹਾਈ ਕੋਰਟ ਦੇ ਵਿੱਚ ਲਿਆਂਦਾ। ਹਾਈ ਕੋਰਟ ਨੇ ਕਈ ਸੁਣਵਾਈਆਂ ਤੋਂ ਬਾਅਦ ਇਹ ਫੈਸਲਾ ਬਣਾਇਆ ਕਿ ਤੁਸੀਂ ਔਰਤਾਂ ਨੂੰ ਉੱਥੇ ਜਾਣ ਤੋਂ ਨਹੀਂ ਰੋਕ ਸਕਦੇ ਜਿੱਥੇ ਜਾ ਕੇ ਮਰਦ ਸਿਜਦਾ ਕਰਦੇ ਆ, ਮੱਥਾ ਟੇਕਦੇ ਆ, ਉਹਨਾਂ ਦਾ ਵੀ ਹੱਕ ਆ। ਸੋ ਇਸ ਕਰਕੇ ਅੱਜ ਉਹ ਜਿਹੜੀ ਕਈ ਸਦੀਆਂ ਦੀ ਰੀਤ ਜਿਹੜੀ 2012 ਚ ਟੁੱਟੀ ਸੀ, ਉਹ ਅੱਜ ਫਿਰ ਸਥਾਪਿਤ ਹੋ ਗਈ। ਔਰਤਾਂ ਨੂੰ ਉੱਥੇ ਜਾ ਕੇ ਸਿਜਦਾ ਕਰਨ ਦਾ, ਇਬਾਦਤ ਕਰਨ ਦਾ ਹੱਕ ਪ੍ਰਾਪਤ ਹੋ ਗਿਆ। ਹੁਣ ਦੇਖੋ, ਧਾਰਮਿਕ ਮਸਲੇ ਜੇ ਅਦਾਲਤਾਂ ਨਿਬੇੜਨ ਲੱਗ ਪਈਆਂ, ਮੁਬਾਰਕ ਕਦਮ ਹੈ, ਬੜੀ ਚੰਗੀ ਗੱਲ ਆ। ਪਰ ਸਵਾਲ ਇਹ ਉੱਠਦਾ ਹੈ ਕਿ ਗੁਜਰਾਤ ਦੇ ਵਿੱਚ ਦੱਸਦੇ 80-90% ਮੰਦਿਰ ਆ ਜਿਨ੍ਹਾਂ ਦੇ ਵਿੱਚ ਦਲਿਤਾਂ ਦੇ ਦਾਖਲੇ ਦੀ ਮਨਾਹੀ ਹੈ। ਫਿਰ ਉਹ ਵੀ ਨਿਬੇੜ ਦੇਣਾ ਚਾਹੀਦਾ, ਨਾ ਲੱਗਦੇ ਹੱਥ। ਇਹੋ ਜਿਹੇ ਥਾਣੇ ਵੀ ਸਾਡੇ ਭਾਰਤ ਦੇ ਵਿੱਚ ਨੇ ਜਿਨ੍ਹਾਂ ਥਾਣਿਆਂ ਦੇ ਵਿੱਚ ਸ਼ੂਦਰ ਦਾ, ਦਲਿਤ ਦਾ ਜਾਣਾ ਮਨਾ ਹੈ, ਬੋਰਡ ਲੱਗੇ ਹੋਏ ਬਕਾਇਦਾ। ਇਹ ਪਿੱਛੇ ਜੇ ਚਰਚਾ ਚੱਲੀ ਸੀ ਕਿ 20 ਥਾਣੇ ਤੇ ਇਹੋ ਜਿਹੇ ਗੁਜਰਾਤ ਦੇ ਆ ਜਿੱਥੇ ਸਿੱਧਾ ਕੋਈ ਦਲਿਤ ਜਾ ਕੇ ਉੱਥੇ ਰਿਪੋਰਟ ਨਹੀਂ ਕਰ ਸਕਦਾ, ਉਹਨੂੰ ਪੁੱਛ ਕੇ ਜਾਣਾ ਪੈਂਦਾ ਹੈ। ਉਹ ਵੀ ਉਹਨਾਂ ਨੇ ਕੋਈ ਸ਼ਰਤਾਂ ਰੱਖੀਆਂ, ਕੋਈ ਜੋੜਾ ਲਾ ਕੇ ਆਓ, ਕੋਈ ਨਹਾ ਕੇ ਆਓ, ਕੋਈ ਧੋ ਕੇ ਆਓ। ਤਾਂ ਇਹ ਵੀ ਤੇ ਇੱਕ ਬਰਾਬਰਤਾ ਦਾ ਸਵਾਲ ਹੈ ਨਾ। ਜੇ ਮਰਦ ਤੇ ਔਰਤ ਦੀ ਬਰਾਬਰਤਾ ਦਾ ਅਸੀਂ ਰੱਖਦੇ ਹਾਂ ਕਿ ਨਹੀਂ, ਇਹਨਾਂ ਨੂੰ ਬਰਾਬਰਤਾ ਚਾਹੀਦੀ ਹੈ ਦੋਹਾਂ ਵਰਗਾਂ ਨੂੰ, ਫਿਰ ਉੱਚ ਜਾਤੀ ਤੇ ਦਲਿਤ ਜਾਤੀ ਵਾਲਾ ਉਹ ਵੀ ਪੜਾ ਮਿਟਣਾ ਚਾਹੀਦਾ। ਅੱਜ ਜਬਲਪੁਰ ਤੋਂ ਅੱਜ ਖਬਰ ਆਉਣ ਡਈ ਹੈ ਕਿ ਉੱਥੇ ਕਿਸੇ ਦਲਿਤ ਪਰਿਵਾਰ ਦੀ ਮਾਈ ਗੁਜ਼ਰ ਗਈ, ਉਹਨਾਂ ਨੇ ਫੱਟੇ ਤੇ ਪਾਈ ਤੇ ਉਹ ਸਿਵਿਆਂ ਨੂੰ ਲੈ ਕੇ ਚੱਲੇ ਸਨ। ਜਦੋਂ ਇੱਕ ਰਸਤੇ ਚੋਂ ਲੰਘਣ ਲੱਗੇ ਤੇ ਉਹ ਜਿਹੜੇ ਉੱਚ ਜਾਤੀ ਦੇ ਲੋਕ ਸਨ ਉਹ ਹਿੱਕ ਡਾ ਕੇ ਖੜ ਕੇ ਡਾਢੇ, ਉਹ ਕਹਿੰਦੇ ਕਿ ਅਸੀਂ ਇੱਥੋਂ ਤੁਹਾਨੂੰ ਲੰਘਣ ਨਹੀਂ ਦੇਣਾ। ਉਹ ਕਹਿੰਦੇ ਕਿ ਭਾਈ ਸਾਹਿਬ ਗੱਲ ਕੀ? ਉਹਨਾਂ ਕਹਿੰਦੇ ਨਹੀਂ ਲੰਘਣ ਦੇਣਾ। ਤੇ ਹਾਰ ਕੇ ਉਹ ਜਿਹੜਾ ਦਲਿਤ ਪਰਿਵਾਰ ਸੀ ਉਹ ਉਸੇ ਤਰ੍ਹਾਂ ਜੋ ਫੱਟਾ ਉਹਨਾਂ ਨੇ ਰੱਖਿਆ ਸੀ ਮੋਢਿਆਂ ਤੇ, ਲੱਕ ਮੋਢੇ ਪਾਣੀ ਸੀ, ਛੱਪੜ 2-3 ਕਿੱਲੇ ਉਹ ਛੱਪੜ ਸੀ, ਤਲਾਬ ਸੀ, ਉਹਦੇ ਵਿੱਚੋਂ ਲੰਘ ਕੇ ਗਿਆ।
ਉਹ ਸਾਰਾ ਜਿਹੜਾ ਮਾਈ ਦੇ ਪਿੱਛੇ ਜਮਾਵੜਾ ਸੀ, ਸਾਰੇ ਦੇ ਸਾਰੇ ਉਸ ਛੱਪੜ ਚੋਂ ਲੰਘਦੇ ਉਸ ਤਰ੍ਹਾਂ ਹੀ ਦਿਖਾਈ ਦੇਣ ਡਏ ਆ, ਜਦ ਕਿ ਉਹ ਰਸਤਾ ਸਰਕਾਰੀ ਹੈ ਤੇ ਉਹਨਾਂ ਨੇ ਉੱਚ ਜਾਤੀ ਵਾਲਿਆਂ ਨੇ ਉਹ ਉਸ ਰਸਤੇ ਨੂੰ ਜਾਣ ਕੇ ਰੋਕ ਰੱਖਿਆ ਕਿ ਉੱਥੋਂ ਦਲਿਤ ਲੰਘਦੇ। ਇਹੋ ਜਿਹੇ ਜਿਹੜੇ ਕੰਮ ਹੁੰਦੇ ਪਏ ਸਾਡੇ ਮੁਲਕ 'ਚ, ਉਹ ਵੀ ਰੋਕਣੇ ਚਾਹੀਦੇ ਆ। ਜੇ ਕਾਨੂੰਨ ਧਾਰਮਿਕ ਮਸਲਿਆਂ 'ਚ ਦਖਲ ਕਰਨ ਤੁਰਿਆ ਤੇ ਫਿਰ ਉਹਨੂੰ ਤੋੜ ਤੱਕ ਜਾਣਾ ਚਾਹੀਦਾ। ਫਿਰ ਇਹ ਜੋ ਰੀਤ ਰਿਵਾਜ ਬਣਿਆ, ਖਾਸ ਤੌਰ ਤੇ ਸਭ ਤੋਂ ਜ਼ਿਆਦਾ ਅੱਜ ਦਲਿਤਾਂ ਦੇ ਨਾਲ ਵਿਤਕਰਾ ਗੁਜਰਾਤ 'ਚ ਹੋ ਰਿਹਾ, ਤਮਿਲਨਾਡੂ 'ਚ ਹੋ ਰਿਹਾ, ਖਾਸ ਤੌਰ ਤੇ ਇਹ ਦੱਖਣ ਰਾਜਾਂ ਦੇ ਵਿੱਚ, ਇਸ ਵਿਤਕਰੇ ਨੂੰ ਵੀ ਫਿਰ ਤੋੜ ਦੇਣਾ ਚਾਹੀਦਾ। ਜੇ ਤੁਰੇ ਆ ਤਾਂ ਫਿਰ ਚੰਗੀ ਤਰ੍ਹਾਂ ਗੱਲ ਸਿਰੇ ਲਾ ਹੀ ਦਿਓ। ਜੀ ਅਗਲੀ ਆਪਾਂ ਗੱਲ ਕਰੀਏ, ਨਹੀਂ ਪਰਵਾਹ ਕੀਤੀ ਸ਼ਿਵ ਸੈਨਾ ਨੇ ਸੁਪਰੀਮ ਦੀ ਪਰਵਾਹ। ਇਹ ਸੁਪਰੀਮ ਕੋਰਟ ਦਾ ਫੈਸਲਾ ਸੀਗਾ ਜੀ, ਤੇ ਇਸ ਫੈਸਲੇ ਨੂੰ ਕੱਲ ਜਨਮ ਅਸ਼ਟਮੀ ਵਾਲੇ ਦਿਨ ਰੱਜ ਕੇ, ਜਿਵੇਂ ਕਹਿ ਲਈਏ ਕਿ ਇਸ ਫੈਸਲੇ ਨੂੰ ਰੱਜ ਕੇ ਅਣਗੌਲਿਆ ਕੀਤਾ ਗਿਆ, ਰੱਜ ਕੇ ਇਹਨੂੰ ਜਲੀਲ ਕੀਤਾ ਗਿਆ। ਹਾਲਾਂਕਿ ਸਰਵਉੱਚ ਅਦਾਲਤ ਦਾ ਫੈਸਲਾ ਸੀ, ਸਾਰਿਆਂ ਨੂੰ ਪ੍ਰਵਾਨ ਹੋਣਾ ਚਾਹੀਦਾ, ਪਰ ਸ਼ਿਵ ਸੈਨਾ ਵਾਲੇ, ਤੁਹਾਨੂੰ ਪਤਾ ਮਹਾਰਾਸ਼ਟਰ ਦੇ ਵਿੱਚ ਉਹ ਜਿਹੜੇ ਆ ਉਹ ਆਪਣਾ ਕਾਨੂੰਨ ਚਲਾਉਂਦੇ, ਕਿਸੇ ਦੂਜੇ ਦਾ ਕਾਨੂੰਨ ਉਹ ਮੰਨਦੇ ਨਹੀਂ, ਪ੍ਰਵਾਨ ਹੀ ਨਹੀਂ ਕਰਦੇ। ਉਹ ਕਹਿੰਦੇ ਕਿ ਜੋ ਸਾਡੇ ਮੂੰਹੋਂ ਨਿਕਲ ਗਿਆ ਉਹੀ ਆਖਰੀ ਕਾਨੂੰਨ ਆ। ਇਹ ਅਸਲ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ, ਫਿਲਮਾਂ 'ਚ ਵੀ ਤੁਸੀਂ ਵੇਖਿਆ ਹੋਣਾ, ਪੈਰਾਮੀਟਾ ਜਿਹਾ ਬਣਾ ਕੇ ਤੇ ਦਹੀਂ ਹਾਂਡੀ ਤੋੜਦੇ ਆ। ਉਹਦੇ ਤੇ ਬਹੁਤ ਵੱਡਾ ਇੱਕ ਕਹਿ ਲਈਏ ਕਿ ਵਿਵਾਦ ਚੱਲਦਾ ਪਿਆ ਸੀਗਾ। ਮਸਲਾ ਅਦਾਲਤਾਂ 'ਚ ਚਲਾ ਗਿਆ, ਕਿਉਂਕਿ ਉੱਥੇ ਬਹੁਤ ਸਾਰੇ ਲੋਕਾਂ ਨੂੰ ਸੱਟਾਂ ਲੱਗਦੀਆਂ ਨੇ, ਕੁਝ ਲੋਕ ਜਾਨ ਵੀ ਗਵਾ ਬੈਂਦੇ ਆ। ਉੱਥੇ ਇੱਕ ਤਰ੍ਹਾਂ ਨਾਲ ਮੁਕਾਬਲੇਬਾਜ਼ੀ ਹੁੰਦੀ ਆ, ਇਨਾਮ ਰੱਖਿਆ ਹੁੰਦਾ ਉਸ ਦਹੀਂ ਹਾਂਡੀ ਨੂੰ ਤੋੜਨ ਲਈ। ਤਾਂ ਉਹ ਟੀਮਾਂ ਜਿਹੜੀਆਂ ਜ਼ੋਰ ਅਜ਼ਮਾਇਸ਼ ਕਰਦੀਆਂ ਉਸ ਇਨਾਮ ਲਈ, ਉਹ ਤੇ ਲੋਕ ਤਮਾਸ਼ਾ ਦੇਖਦੇ ਆ। ਸੋ ਉਹ ਇੱਕ ਮਸਲਾ ਸੀਗਾ ਜਿਹੜਾ ਉਹ ਇਸ ਤਰ੍ਹਾਂ ਕਾਨੂੰਨ ਦੇ ਪਚੜੇ 'ਚ ਫਸ ਗਿਆ, ਕਿਉਂਕਿ ਹੇਠਾਂ ਜਿਹੜੇ ਭਾਰੇ ਖੜੇ ਹੁੰਦੇ ਆ, ਉੱਤੋਂ ਹੌਲੇ ਉਸ ਪੈਰਾਮਿਡ ਦੇ ਉੱਤੇ ਹੌਲੇ ਹੌਲੇ ਜਾਂਦੇ ਆ, ਅਖੀਰ ਬੱਚਾ ਚੜ੍ਹਦਾ ਤੇ ਉਹ ਬੱਚਿਆਂ ਨੂੰ ਬਹੁਤ ਵਾਰੀ ਸੱਟਾਂ ਲੱਗੀਆਂ। ਮਸਲਾ ਅਦਾਲਤ 'ਚ ਇਸ ਕਰਕੇ ਗਿਆ, ਅਦਾਲਤ ਨੇ ਕੁਝ ਨਿਯਮ ਬਣਾ ਦਿੱਤੇ, ਜਿੱਦਾਂ ਉਹਨਾਂ ਨੇ ਕਿਹਾ ਕਿ 20 ਫੁੱਟ ਤੋਂ ਉੱਚੀ ਤੁਸੀਂ ਦਹੀਂ ਹਾਂਡੀ ਨਹੀਂ ਜੇ ਬਣ ਸਕਦੇ। ਦੂਜੀ ਗੱਲ ਉਹਨਾਂ ਨੇ ਕਿਹਾ ਕਿ 18 ਸਾਲ ਤੋਂ ਘੱਟ ਦਾ ਬੱਚਾ ਜਿਹੜਾ ਉਹ ਗੋਬਿੰਦਾ ਮੰਡਲ ਦੇ ਵਿੱਚ ਨਹੀਂ ਆ ਸਕਦਾ। ਪਰ ਇਹਨਾਂ ਨੇ ਕੀ ਕੀਤਾ ਕਿ ਸ਼ਿਵ ਸੈਨਾ ਵਾਲਿਆਂ ਨੇ ਜਿਹੜੀ ਆਪਣੇ ਦਫ਼ਤਰ ਦੇ ਅੱਗੇ ਦਹੀਂ ਹਾਂਡੀ ਬੰਨੀ, ਇਹਨਾਂ ਨੇ ਜਿੱਦ ਕੇ 40 ਫੁੱਟ ਦੀ ਬੰਨੀ। ਇਹਨਾਂ ਨੇ ਕਿਹਾ ਕਿ ਜਿੰਨੀ ਤੁਸੀਂ ਆਖੀ ਹੈ ਉਦੋਂ ਦੁੱਗਣੀ ਬੰਨਾਂਗੇ, ਜਿਹੜਾ ਕੁਝ ਕਰਨਾ ਤੁਸੀਂ ਕਰ ਲਓ। ਇਸੇ ਤਰ੍ਹਾਂ ਕਈ ਥਾਵਾਂ ਤੇ ਉਹਨਾਂ ਨੇ ਜਿੱਦ ਕੇ ਕਹਿ ਕੇ ਕਿਹਾ ਕਿ ਅਸੀਂ ਬੰਨਣ ਲੱਗੇ ਹਾਂ, ਜਿੰਨੇ ਆ ਕੇ ਵੇਖਣਾ ਵੇਖ ਲਵੇ। ਸੋ ਕੁਝ ਮਾਮਲੇ ਦਰਜ ਹੋਏ ਆ, ਪਰ ਇਸ ਦੌਰਾਨ ਇਸ ਕਾਨੂੰਨ ਨੂੰ ਨਾ ਮੰਨਣ ਕਰਕੇ ਦੱਸਦੇ ਆ ਕਿ ਘੱਟੋ ਘੱਟ 126 ਗੋਬਿੰਦਾ ਜਿਹੜੇ ਉਹ ਜ਼ਖਮੀ ਹੋਇਆ। ਕੱਲੇ ਆ ਜਨਮ ਅਸ਼ਟਮੀ ਵਾਲੇ ਦਿਨ 126 ਜਿਹੜੇ ਆ ਜ਼ਖਮੀ ਹੋਏ, ਇੱਕ ਦੋ ਨੂੰ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਨੇ। ਸੋ ਇੱਕ ਸੁਪਰੀਮ ਕੋਰਟ ਨੇ ਤਾਂ ਜਿਹੜਾ ਫਾਇਦਾ ਕਰਨਾ ਚਾਹਿਆ ਸੀ, ਉਹ ਫਾਇਦਾ ਇਹਨਾਂ ਨੇ ਆਪਣੀ ਆਕੜ, ਆਪਣੀ ਜਿੱਦ ਦੇ ਵਿੱਚ ਨਹੀਂ ਹੋਣ ਦਿੱਤਾ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਇਸ ਤਰੀਕੇ ਨਾਲ ਸੁਪਰੀਮ ਕੋਰਟ ਦੇ ਜਿਹੜੇ ਹੁਕਮ ਆ ਜਾਂ ਆਦੇਸ਼ ਆ, ਉਹਨਾਂ ਨੂੰ ਇਸ ਤਰ੍ਹਾਂ ਜੁੱਤੀ ਦੀ ਨੋਕ ਤੇ ਰੱਖ ਦੇਣਾ, ਉਹ ਵੀ ਅੜ ਕੇ, ਤਾਂ ਇਹ ਇੱਕ ਸਵਾਲ ਪੈਦਾ ਕਰਦਾ ਹੈ ਕਿ ਜੇ ਇਹੀ ਕੰਮ ਕੋਈ ਹੋਰ ਭਾਈਚਾਰਾ, ਖਾਸ ਤੌਰ ਤੇ ਘੱਟ ਗਿਣਤੀਆਂ 'ਚ ਕੋਈ ਕਰੇ, ਕੀ ਫੇਰ ਕਾਨੂੰਨ ਇਸ ਤਰ੍ਹਾਂ ਇਹਨਾਂ ਨੂੰ ਖਾਮੋਸ਼ ਵੇਂਦਾ ਰਹੇਗਾ? ਮੇਰੇ ਖਿਆਲ ਦੇ ਨਾਲ ਕਾਨੂੰਨ ਦੋਹਰਾ ਬਣਿਆ ਪਿਆ, ਸਾਡੇ ਇੱਕ ਲਈ ਹੋ ਰਿਹਾ, ਦੂਜੇ ਲਈ ਹੋ ਰਿਹਾ। ਇਹ ਹੋਣਾ ਨਹੀਂ ਚਾਹੀਦਾ। ਜੋ ਇਹਨਾਂ ਨੇ ਚੁਣੌਤੀ ਦਿੱਤੀ, ਇਹਨਾਂ ਨੇ ਤੇ ਇੱਥੋਂ ਤੱਕ ਆਖ ਦਿੱਤਾ ਕਿ ਇਹ ਅਦਾਲਤਾਂ ਆਪਣੀ ਹੱਦ 'ਚ ਰਹਿਣ, ਅਦਾਲਤਾਂ ਆਪਣੀ ਕੰਧ ਨਾ ਟੱਪਣ। ਤਾਂ ਇਹਦਾ ਮਤਲਬ ਆ ਕਿ ਉਹ ਅਦਾਲਤਾਂ ਨੂੰ ਦੱਸਦੇ ਆ ਕਿ ਤੁਹਾਡੀ ਵਲਗਣ ਕਿੱਥੋਂ ਤੱਕ ਆ, ਜੇ ਇੱਥੋਂ ਅੱਗੇ ਆਏ ਉੱਥੇ ਸਾਡਾ ਰਾਜ ਸ਼ੁਰੂ ਹੁੰਦਾ, ਫਿਰ ਗੱਲਾਂ ਸਾਡੀਆਂ ਹੋਣਗੀਆਂ। ਤੇ ਇਹਦਾ ਮਤਲਬ ਕਿ ਕਾਨੂੰਨ ਤੇ ਫਿਰ ਬਹੁਤ ਸੀਮਤ ਹੋ ਗਿਆ, ਉਹਦਾ ਤੇ ਇੱਕ ਦਾਇਰਾ ਹੋ ਗਿਆ, ਤੇ ਇਹਨਾਂ ਦਾ ਸਾਰਾ ਦੇਸ਼ ਹੋ ਗਿਆ। ਸੋ ਦਾਇਰੇ ਵਾਲਾ ਵੱਡਾ ਹੈ ਕਿ ਦੇਸ਼ ਵਾਲਾ ਵੱਡਾ, ਤੁਸੀਂ ਆਪ ਹੀ ਹਿਸਾਬ ਲਾ ਲਓ। ਬਿਲਕੁਲ ਜੀ। ਅਗਲੀ ਆਪਾਂ ਗੱਲ ਕਰਦੇ ਹਾਂ ਪੋਲੈਂਡ ਦੇ ਇੱਕ ਮਹਾਨ ਖਿਡਾਰੀ ਦੀ, ਕਹਿ ਸਕਦੇ ਇੱਕ ਮਹਾਨ ਪਹਿਲ, ਓਲੰਪਿਕ ਤਗਮਾ ਕੀਤਾ ਨਿਲਾਮ ਕੈਂਸਰ ਪੀੜਤਾਂ ਦੇ ਇਲਾਜ ਲਈ। ਇਹ ਤਗਮਾ ਮੇਰੇ ਖਿਆਲ ਦੇ ਨਾਲ, ਜੇ ਕਿਸੇ ਮੈਂ ਅੱਗੇ ਦੇਖਦਾ ਪਿਆ ਸੀਗਾ, ਜਿਸ ਤਰ੍ਹਾਂ ਤੁਹਾਡੇ ਅਮਰੀਕਾ ਦੇ ਵਿੱਚ ਉੱਥੇ ਤਗਮਿਆਂ ਦੀ ਕਹਿ ਲਈਏ ਹੱਟੀ ਖੋਲ ਲਈ ਉਹਨਾਂ ਨੇ, ਇੰਨੇ ਤਗਮੇ ਜਿੱਤੇ ਆ। ਜੇ
ਤੇ ਸਾਡੇ ਮੁਲਕ ਨੇ ਇਹਦੇ ਇੱਥੇ ਭਾਰਤ ਵਾਲਿਆਂ ਨੇ ਜਿੱਤ ਲਏ ਹੁੰਦੇ ਤੇ ਇੱਥੇ ਤਾਂ ਛੁੱਟੀਆਂ 150-200 ਹੋ ਜਾਣੀਆਂ ਸੀ। ਜਿਸ ਹਿਸਾਬ ਜੀ ਦੇ ਨਾਲ ਜੀ ਅਸੀਂ 2 ਤਗਮਿਆਂ ਦਾ ਜਸ਼ਨ ਮਨਾਇਆ, ਤੇ ਜੇ ਅਮਰੀਕਾ ਵਾਲੇ ਇਸ ਤਰ੍ਹਾਂ ਮਨਾਉਣ ਲੱਗ ਜਾਣ, ਮੇਰੇ ਖਿਆਲ ਦੇ ਨਾਲ ਪੂਰੇ 365 ਦਿਨ ਤੁਹਾਡੇ ਕੰਮਕਾਰ ਆਫ ਡੇ ਹੋਣਗੇ, ਫਿਰ ਜੀ ਜਸ਼ਨ ਹੀ ਮਨਾਓਗੇ ਤੁਸੀਂ, ਇੰਨੇ ਤਗਮੇ ਤੁਹਾਡੇ ਕੋਲ। ਇਹ ਪੋਲੈਂਡ ਵਾਲੇ ਖਿਡਾਰੀ ਨੇ ਵੀ ਤਗਮਾ ਜਿੱਤਿਆ, ਤੇ ਇਸ ਖਿਡਾਰੀ ਦਾ ਮੇਰੇ ਖਿਆਲ ਦੇ ਨਾਲ ਹਾਲੇ ਚਾਅ ਵੀ ਨਹੀਂ ਲੱਥਾ ਹੋਣਾ, ਅਜੇ ਤੱਕ ਚਾਅ ਕੀ ਲੱਥਣਾ, ਅਜੇ ਤੇ ਇਹਦੇ ਗਲ ਚੋਂ ਤਗਮਾ ਨਹੀਂ ਲੱਥਾ ਹੋਣਾ। ਪਰ ਜੀ ਇਸ ਬੰਦੇ ਨੇ ਜਿਹਦਾ ਨਾਂ ਮਾਲਾਚੋਵਸਕੀ ਹੈ, ਇਹਨੇ ਇੱਕ ਬਹੁਤ ਵੱਡੀ ਉਦਾਹਰਨ ਪੇਸ਼ ਕੀਤੀ ਹੈ। ਇਸ ਬੰਦੇ ਨੇ ਜਦੋਂ ਤਗਮਾ ਜਿੱਤਿਆ, ਆਪਣੇ ਵਤਨ ਗਿਆ, ਇਹ ਅਸਲ ਦੇ ਵਿੱਚ ਉਹ ਚੱਕਾ ਸੁੱਟਦਾ, ਜਿਹਨੂੰ ਆਪਾਂ ਚੱਕਾ ਸੁੱਟਣ ਕਹਿ ਦਿੰਦੇ ਹਾਂ, ਜੀ ਜੀ ਡਿਸਕਸ ਥਰੋ ਵੀ ਕਹਿ ਦਿੰਦੇ ਆ, ਜੀ ਉਹ ਸੁੱਟਦਾ ਸੀ। ਉਹਦੇ ਚ ਚਾਂਦੀ ਦਾ ਤਗਮਾ ਜਿੱਤਿਆ ਇਹਨੇ, ਮਾਲਾਚੋਵਸਕੀ ਨੇ। ਤਾਂ ਉਹ ਜਦੋਂ ਗਿਆ ਆਪਣੇ ਦੇਸ਼ ਦੇ ਵਿੱਚ, ਤੇ ਉਹਨੂੰ ਇੱਕ ਲੈਟਰ ਮਿਲਦਾ, ਇੱਕ ਚਿੱਠੀ ਮਿਲਦੀ ਹੈ। ਚਿੱਠੀ ਇੱਕ ਬੇਵਸ ਮਾਂ ਦੀ ਹੈ, ਉਹ ਫਰਿਆਦ ਕਰਦੀ ਹੈ, ਦਰਖਾਸਤ ਕਰਦੀ ਹੈ ਕਿ ਤੂੰ ਤੇ ਹੁਣ ਸਟਾਰ ਆ, ਤੂੰ ਤੇ ਇਸ ਮੁਲਕ ਦਾ ਬਹੁਤ ਵੱਡਾ ਐਥਲੀਟ ਆ, ਤੇ ਮੇਰੀ ਮਦਦ ਕਰ, ਮੇਰਾ ਮੁੰਡਾ ਹੈ ਛੋਟਾ ਜਿਹਾ, ਕੈਂਸਰ ਤੋਂ ਪੀੜਤ ਆ, ਉਹਦੇ ਇਲਾਜ ਲਈ ਕੁਛ ਨਾ ਕੁਛ ਹੀਲਾ ਵਸੀਲਾ ਬਣਾ। ਤਾਂ ਫਿਰ ਉਸ ਬੰਦੇ ਨੇ ਆਪਣਾ ਜਿਹੜਾ ਮੈਡਲ ਸੀਗਾ, ਜਿਹੜਾ ਕਿ ਬਿਲਕੁਲ ਮੇਰੇ ਖਿਆਲ ਦੇ ਨਾਲ ਪਿਛਲੇ ਹਫ਼ਤੇ ਹੀ ਆਇਆ, ਕਿਉਂਕਿ ਐਥਲੈਟਿਕਸ ਮੀਟ ਸੀਗੇ ਜਿਹੜਾ, ਜੀ ਉਹ ਬਿਲਕੁਲ ਐਂਡ ਤੇ ਸੀ, ਜੀ ਓਲੰਪਿਕ ਦੇ ਬਿਲਕੁਲ ਐਂਡ ਤੇ ਸੀਗੇ ਇਹ ਮੁਕਾਬਲੇ, ਤਾਂ ਪਿਛਲੇ ਹਫ਼ਤੇ ਹੀ ਆਇਆ। ਤੇ ਦੇਖੋ ਉਸ ਬੰਦੇ ਨੇ ਚੰਗੀ ਤਰ੍ਹਾਂ ਮੇਰੇ ਖਿਆਲ ਦੇ ਨਾਲ ਆਪਣਾ ਚਾਅ ਵੀ ਨਹੀਂ ਲਾਇਆ ਹੋਣਾ ਉਹਨੂੰ ਵੇਖ ਕੇ, ਕਿਉਂਕਿ ਉਹਦੀ ਜ਼ਿੰਦਗੀ ਦੀ ਸਭ ਤੋਂ ਅਨਮੋਲ ਪ੍ਰਾਪਤੀ ਸੀ, ਵੱਡੀ ਪ੍ਰਾਪਤੀ ਸੀ। ਜੀ ਪਰ ਜੀ ਫਿਰ ਵੀ ਉਸ ਬੰਦੇ ਨੇ ਸੋਚਿਆ ਕਿ ਮੇਰੇ ਕੋਲ ਹੋਰ ਕੁਝ ਨਹੀਂ। ਉਹਨੇ ਦੱਸ ਦਿਆ ਕਿ ਆਪਣੇ ਫੇਸਬੁੱਕ ਤੇ ਵੀ, ਤੇ ਆਪਣੇ ਜਿੰਨੇ ਉਹਦੇ ਕੋਲ ਹੋਰ ਵਸੀਲੇ ਸੀ ਸਾਰਿਆਂ ਤੇ ਕਿਹਾ ਕਿ ਭਾਈ ਮੈਂ ਆਪਣਾ ਜਿਹੜਾ ਤਗਮਾ ਉਹ ਨਿਲਾਮ ਕਰਨਾ ਵਾ, ਤੇ ਨਿਲਾਮ ਮੈਂ ਇਸ ਕੰਮ ਲਈ ਕਰਨਾ ਕਿਉਂਕਿ ਮੈਂ ਕਿਸੇ ਦਾ ਇਲਾਜ ਕਰਵਾਉਣਾ। ਦੱਸਦੇ ਉਹਨੂੰ ਇੱਕ ਖਰੀਦਦਾਰ ਵੀ ਲੱਭ ਗਿਆ, ਤੇ ਹੁਣ ਉਸ ਬੱਚੇ ਦੇ ਇਲਾਜ ਦੀ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਸਰਕਾਰੀ ਤੌਰ ਤੇ ਵੀ ਪੇਸ਼ਕਸ਼ ਹੋ ਗਈ ਹੈ। ਆਂਦੇ ਤਾਂ ਇਹੋ ਹੈ, ਪਰ ਜੋ ਮਰਜ਼ੀ ਹੈ, ਉਸ ਬੰਦੇ ਨੇ ਕਮਾਲ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਮਨੁੱਖੀ ਰਿਸ਼ਤਿਆਂ ਦਾ ਨਿਰਵਾਹ ਕੀਤਾ ਹੈ, ਕਿ ਜਿਸ ਬੱਚੇ ਨੂੰ ਜਾਣਦਾ ਤੱਕ ਨਹੀਂ ਸੀ ਕੱਲ ਤੱਕ, ਉਹਦੇ ਲਈ ਉਹਨੇ ਆਪਣੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਹੜੀ ਉਹ ਦਾਅ ਤੇ ਲਾ ਦਿੱਤੀ। ਜੇ ਵੇਖੀਏ ਤੇ ਉਹ ਅਣਜਾਣ ਜਿਹਦੇ ਨਾਲ ਉਹਦਾ ਕੋਈ ਰਿਸ਼ਤਾ ਹੀ ਨਹੀਂ, ਉਹ ਕੈਂਸਰ ਪੀੜਤ ਲਈ ਉਹ ਬੰਦਾ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਜਿਹੜੀ ਦਾਅ ਤੇ ਲਾ ਰਿਹਾ। ਤੇ ਇੱਥੇ ਸਾਡੇ ਕੁਝ ਸਲਾਘਿਆ ਜਿਹੜੇ ਕੈਂਸਰ ਪੀੜਤਾਂ ਦਾ ਹੱਕ ਦਾ ਰੁਪਈਆ ਉਹ ਵੀ ਖਾ ਜਾਂਦੇ, ਉਹ ਆਪਣੇ ਪੀੜ੍ਹੀਆਂ ਤੋਂ ਵਾਰ ਲੈਂਦੇ ਆ। ਸੋ ਇਹੀ ਫਰਕ ਆ ਮੇਰੇ ਦੇਸ਼ ਦਾ, ਤੇਰੇ ਦੇਸ਼ ਦਾ। ਜੀ ਜੀ ਅਗਲੇ ਆਪਾਂ ਜੇ ਗੱਲ ਕਰੀਏ ਮਿੰਟੂ ਜੀ, ਵੀ ਹਰਿਆਣੇ ਦੇ ਵਿੱਚ ਆਇਆ ਇੱਕ ਦਿਲ ਦਹਿਲਾਉਣ ਵਾਲਾ ਵਾਕਿਆ। ਇਹ ਵਾਕਈ ਦਿਲ ਦਹਿਲਾਉਣ ਵਾਲਾ ਵਾਕਿਆ ਜੀ। ਮੇਵਾਤ ਜ਼ਿਲ੍ਹਾ ਆ, ਬੜਾ ਇਤਿਹਾਸਕ ਕਿਤਾਬਾਂ 'ਚ ਜ਼ਿਲ੍ਹੇ ਦਾ ਨਾਂ ਆਉਂਦਾ ਮੇਵਾਤ। ਉੱਥੇ ਲੁਟੇਰੇ ਆ ਜਿਹੜੇ, ਉਹ ਇੱਕ ਪਰਿਵਾਰ ਤੇ ਕੱਲ ਰਾਤ ਕਹਿਰ ਬਣ ਕੇ ਟੁੱਟੇ। ਉਹਨਾਂ ਨੇ ਬਹੁਤ ਵਹਿਸ਼ਤ ਦੇ ਨਾਲ ਪਹਿਲਾਂ ਤੇ ਇੱਕ ਜੋੜੇ ਨੂੰ ਮਾਰਿਆ, ਫਿਰ ਉਸ ਜੋੜੇ ਤੇ ਜਿਹੜੀਆਂ 2 ਬੱਚੀਆਂ ਸਨ ਉਹਨਾਂ ਦੇ ਨਾਲ ਦਰਿੰਦਗੀ ਕੀਤੀ। ਜਾਂਦੇ ਜਾਂਦੇ ਹੋਰ ਵੀ ਜਿਹੜੇ ਘਰ ਦੇ ਜੀ ਸਨ ਉਹਨਾਂ ਨੂੰ ਵੀ ਮਾਰ ਕੁੱਟ ਗਏ, ਜ਼ਖਮੀ ਕਰ ਗਏ। ਬਹੁਤ ਬੁਰੀ ਕੀਤੀ ਉਸ ਪਰਿਵਾਰ ਦੇ ਨਾਲ। 2 ਲੜਕੀਆਂ ਦਾ ਗੈਂਗਰੇਪ ਹੋਇਆ। ਬਾਕੀ ਜਿਹੜੀ ਲੁੱਟ ਪਾਟ ਆ, ਜਿਹੜੀ ਲੁੱਟਮਾਰ ਕੀਤੀ ਉਹਨਾਂ ਨੇ, ਉਹ ਵੱਖਰੀ ਹੈ। 2 ਕਤਲ ਕੀਤੇ ਉਹ ਵੱਖਰੇ ਆ। ਇਹ ਰਾਜਕਰਨ ਵੀਰ ਸਿੰਘ ਜੀ ਸਾਡੇ ਦੇਖੋ ਕੋਈ ਵੀ ਮੇਰੇ ਖਿਆਲ ਦੇ ਨਾਲ ਸਾਡੇ ਸੰਸਾਰ ਦੇ ਵਿੱਚ ਕੋਈ ਵੀ ਖਿੱਤਾ ਨਹੀਂ ਹੋਣਾ ਜਿੱਥੇ ਜਰਾਇਮ ਨਹੀਂ ਹੈ, ਜਿੱਥੇ ਕ੍ਰਾਈਮ ਨਹੀਂ ਹੈ। ਪਰ ਕ੍ਰਾਈਮ ਦੀ ਜਿਹੜੀ ਵਹਿਸ਼ਤ ਹੁੰਦੀ ਹੈ ਨਾ, ਉਹ ਉੱਥੋਂ ਦੇ ਸਮਾਜ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਸੋਚ ਕਿੱਥੇ ਖੜੀ ਹੈ, ਜਾਂ ਸਰਕਾਰਾਂ ਦਾ ਜਿਹੜਾ ਅਮਨ ਕਾਨੂੰਨ ਰੱਖਣ ਦਾ ਜਿਹੜਾ ਪ੍ਰਬੰਧ ਹੁੰਦਾ ਉਹ ਕਿਸ ਤਰ੍ਹਾਂ ਦਾ, ਉਹਨਾਂ ਦੋਨਾਂ ਚੀਜ਼ਾਂ ਨੂੰ ਪ੍ਰਭਾਸ਼ਿਤ ਕਰਦੀ ਹੈ। ਕਿਉਂਕਿ ਕਤਲ ਤੇ ਦੇਖੋ, ਇੱਕ ਕਤਲ ਆ ਜਿਹੜਾ ਆਮ ਲੜਾਈ ਝਗੜੇ 'ਚ ਹੋ ਜਾਂਦਾ, ਉਹਨੂੰ ਅਸੀਂ ਕਤਲ ਕਹਿੰਦੇ ਹਾਂ। ਤੇ ਇੱਕ ਸੀਰੀਆ ਦੇ ਵਿੱਚ ਕਤਲ ਕੀਤਾ ਜਾਂਦਾ, ਉਹ ਛੁਰੀ ਰੱਖ ਕੇ ਧੌਣ ਤੇ। ਦੋਨੇ ਹੈ ਤੇ ਕਤਲ ਹੈ, ਪਰ ਦੋਨਾਂ ਦੇ ਵਿੱਚ ਇੱਕ ਵਹਿਸ਼ਤ ਦਾ ਫਰਕ ਆ। ਇੱਕ ਹੈ ਕਿ ਲੜਾਈ ਝਗੜਾ ਹੋ ਗਿਆ, ਅਚਾਨਕ ਲੜ ਪਏ, ਬੈਠ ਕੇ ਗੁੱਸੇ ਦੇ ਵਿੱਚ ਹੋ ਗਿਆ, ਉਹਨੂੰ ਅਸੀਂ ਕਹਾਂਗੇ ਕਿ ਇਹ ਕਤਲ ਅਚਨਚੇਤੀ ਕਤਲ ਹੋ ਗਿਆ। ਇੱਕ ਉਹ ਹੈ ਕਿ ਦਹਿਸ਼ਤ ਦੇ ਨਾਲ ਬੰਦੇ ਨੂੰ ਵੱਢਣਾ, ਬੇਕਿਰਕੀ ਦੇ ਨਾਲ, ਬੇਦਰਦੀ ਦੇ ਨਾਲ। ਤਾਂ ਇਹ ਚੀਜ਼ ਜਿਹੜੀ ਹੈ ਨਾ, ਉਹ ਉੱਥੋਂ ਦੇ ਸਮਾਜ ਦੀ ਮਨੋਸਥਿਤੀ ਨੂੰ, ਉੱਥੋਂ ਦੇ ਪ੍ਰਬੰਧ ਨੂੰ ਪ੍ਰਭਾਸ਼ਿਤ ਕਰਦੀ ਹੈ। ਤਾਂ ਇਹ ਦੇਖੋ, ਜੁਰਮ ਹਰੇਕ ਜਗ੍ਹਾ ਹੁੰਦਾ, ਪਰ ਸਾਡੇ ਇੱਥੇ ਹੁਣ ਨਵੀਆਂ ਚੀਜ਼ਾਂ ਇਹ ਵਾਪਰ ਰਹੀਆਂ ਨੇ ਕਿ ਸ਼ਾਹਜਹਾਂਪੁਰ ਦੇ ਵਿੱਚ ਆਪਾਂ ਦੇਖਿਆ ਸੀ 15-20 ਦਿਨ ਪਹਿਲਾਂ
ਉੱਥੇ ਇੱਕ ਗੈਂਗਰੇਪ ਹੋਇਆ ਸੀ। ਉਹ ਜਿਹੜੇ ਹਾਈਵੇ ਦੇ ਲੁਟੇਰੇ ਸੀ ਉਹਨਾਂ ਨੇ ਇੱਕ ਪਰਿਵਾਰ ਨੂੰ ਰੋਕ ਕੇ ਉਸ ਪਰਿਵਾਰ ਨੂੰ ਖੇਤ ਦੇ ਵਿੱਚ ਲੈ ਕੇ ਉੱਥੇ ਬੰਦੀ ਬਣਾ ਲਿਆ। ਪਹਿਲਾਂ ਉਹਨਾਂ ਦੇ ਨਾਲ ਲੁੱਟਮਾਰ ਕੀਤੀ, ਫਿਰ ਉਸ ਤੋਂ ਬਾਅਦ ਉਸ ਪਰਿਵਾਰ ਦੇ ਵਿੱਚ ਜਿਹੜੀ ਇੱਕ ਬੀਬੀ ਸੀ ਤੇ ਇੱਕ ਬੀਬੀ ਦੀ 13 ਸਾਲ ਦੀ ਬੱਚੀ ਸੀ, ਉਹਨੂੰ ਉਹਨਾਂ ਨੇ ਪਰਿਵਾਰ ਦੇ ਸਾਹਮਣੇ ਨੋਚਿਆ ਦੋਵਾਂ ਨੂੰ। ਉਹ ਜਿਹੜੀ ਚੀਜ਼ ਆ ਉਹੀ ਬਿਲਕੁਲ ਹੂ ਬਹੂ ਇਸ ਕੇਸ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਲੁੱਟਮਾਰ ਕਰਨ ਆਏ ਸਨ, ਕਰਕੇ ਚਲੇ ਜਾਂਦੇ, ਚਲੋ ਕਤਲ ਵੀ ਕਰ, ਇੱਕ ਵੇਲਾ ਹੁੰਦਾ ਕਿ ਲੁਟੇਰਾ ਡਰਦਾ ਕਤਲ ਵੀ ਕਰ ਜਾਂਦਾ, ਉਹ ਵੀ ਮੰਨ ਲੈਂਦੇ ਆ। ਪਰ ਇੰਨੀ ਜ਼ਿਆਦਾ ਬੇਖੌਫਤਾ ਲੁਟੇਰਿਆਂ ਦੇ ਵਿੱਚ ਕਿ ਉਹ ਨਾ ਸਿਰਫ ਲੁੱਟਮਾਰ ਕਰ ਰਹੇ ਆ ਬਲਕਿ ਨਾਲ ਕਤਲ ਕਰ ਰਹੇ ਆ ਤੇ ਉਸ ਤੋਂ ਵੀ ਅੱਗੇ ਜਾ ਕੇ ਗੈਂਗਰੇਪ ਕਰਦੇ ਪਏ ਆ। ਇਹ ਸਾਨੂੰ ਨਵੀਂ ਚੇਤਾਵਨੀ ਹੈ ਕਿ ਲੁਟੇਰੇ ਆ ਜਿਹੜੇ ਉਹ ਹੁਣ ਸਿਰਫ ਲੁੱਟਮਾਰ ਜਾਂ ਕਤਲੋਗਾਰਤ ਤੱਕ ਨਹੀਂ, ਉਹ ਅੱਗੇ ਗੈਂਗਰੇਪ ਤੱਕ ਚਲੇ ਗਏ ਆ। ਇਸ ਸਿਲਸਿਲੇ ਨੂੰ ਰੋਕਣ ਲਈ ਰਾਜਾਂ ਦੀਆਂ ਜਿਹੜੀਆਂ ਪੁਲਿਸ ਫੋਰਸਿਸ ਆ ਇਹਨਾਂ ਨੂੰ ਦੁਬਾਰਾ ਰਣਨੀਤੀ ਉਲੀਕਣੀ ਪਵੇਗੀ। ਖਾਸ ਤੌਰ ਤੇ ਇਹ ਜਿਹੜਾ ਇੱਕ ਸੂਈਆ ਤੰਤਰ ਹੁੰਦਾ ਪੁਲਿਸ ਦਾ, ਇਹਨੂੰ ਨਵੇਂ ਸਿਰਿਓਂ ਇਹਨਾਂ ਨੂੰ ਹਾਈਟੈਕ ਕਰਨਾ ਪਵੇਗਾ, ਨਹੀਂ ਤੇ ਇਹ ਬਹੁਤ ਜ਼ਿਆਦਾ ਅੱਗੇ ਜਾ ਕੇ ਮੁਸ਼ਕਲ ਆ ਜਾਏਗੀ ਸਮਾਜ ਲਈ, ਜਿਸ ਤਰੀਕੇ ਨਾਲ ਲੁਟੇਰੇ ਗੈਂਗਰੇਪ ਨੂੰ ਅੰਜਾਮ ਦੇ ਰਹੇ ਆ। ਜੀ ਤੇ ਅਗਲੀ ਜੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਸਿੱਧੂ ਬਾਰੇ ਕੈਪਟਨ ਨੂੰ ਹਾਈ ਕਮਾਨ ਨੇ ਦਿੱਤੇ ਸਾਰੇ ਅਧਿਕਾਰ। ਵੈਸੇ ਕੈਪਟਨ ਕੋਲ ਅੱਜ ਕੱਲ੍ਹ ਸਾਰੇ ਅਧਿਕਾਰ ਹੈ। ਸੁੱਚਾ ਸਿੰਘ ਛੋਟੇਪੁਰ ਨੂੰ ਵੀ ਆਖੀ ਜਾਂਦਾ ਆ ਜਾ, ਸਿੱਧੂ ਸਾਹਿਬ ਨੂੰ ਵੀ ਕਹਿੰਦਾ ਕਬ ਆਓਗੇ ਮੇਰੇ ਬੰਜਾਰੇ। ਇੱਧਰੋਂ ਕਿਸੇ ਨੇ ਅੱਜ ਪੱਤਰਕਾਰ ਨੇ ਪੁੱਛਿਆ ਕਿ ਜੀ ਭਾਰਤੀ ਜਨਤਾ ਪਾਰਟੀ ਚੋਂ ਥੋੜੀ ਜਿਹੀ ਹਿਲਜੁਲ ਜਾਪਦੀ, ਉਹਨੇ ਕਿਹਾ ਕੋਈ ਗੱਲ ਨਹੀਂ, ਆਉਣ ਦਿਓ, ਜਿਹੜਾ ਆਉਂਦਾ ਆਵੇ। ਕਹਿੰਦਾ ਆਉਂਦੇ ਨੂੰ ਬੂਹੇ ਖੁੱਲੇ ਨੇ, ਜਾਂਦੇ ਨੂੰ ਤੈਨੂੰ ਰਾਹ, ਅਸੀਂ ਕਿਸੇ ਨੂੰ ਰੋਕਦੇ ਹੀ ਨਹੀਂ। ਸੋ ਕੈਪਟਨ ਤੇ ਅੱਜ ਕੱਲ੍ਹ ਬਿਲਕੁਲ ਖੁੱਲ ਦਿਲੀ ਦੇ ਨਾਲ ਕਹੀਏ ਕਿ ਦਰਵਾਜ਼ੇ 'ਚ ਖੜਾ ਕਿ ਆਓ ਭਾਈ, ਆਣ ਮਿਲੋ ਸੱਜਣਾ। ਹੁਣ ਸਿੱਧੂ ਨਾ ਆਵੇ ਤੇ ਕੈਪਟਨ ਕੀ ਕਰੇ? ਸਿੱਧੂ ਨੂੰ ਲਿਆਉਣ ਲਈ ਕੈਪਟਨ ਨੇ ਸਾਰੇ ਹਰਬੇ ਵਰਤੇ ਆ। ਅਜ਼ਹਰਉਦੀਨ ਨੂੰ ਮਗਰ ਲਾਇਆ। ਅਜ਼ਹਰ ਕਿਸੇ ਟਾਈਮ ਸਿੱਧੂ ਦਾ ਕਪਤਾਨ ਹੋਇਆ ਕਰਦਾ ਸੀ, ਬੜੀ ਯਾਰੀ ਹੈ ਦੋਵਾਂ ਦੇ ਵਿੱਚ, ਅਜ਼ਹਰਉਦੀਨ ਤੇ ਨਵਜੋਤ ਸਿੱਧੂ ਦੇ ਦਰਮਿਆਨ। ਤਾਂ ਉਸ ਯਾਰੀ ਨੂੰ ਵੀ ਪਰਖਿਆ ਗਿਆ, ਪਰ ਸਿੱਧੂ ਨੇ ਉਦੋਂ ਜਵਾਬ ਦੇ ਦਿੱਤਾ। ਪਰ ਹੁਣ ਦੱਸਦੇ ਆ ਕਿ ਅੰਦਰੋਂ ਅੰਦਰ ਇੱਕ ਖਿਚੜੀ ਨਵੇਂ ਸਿਰੋਂ ਪੱਕਣੀ ਸ਼ੁਰੂ ਹੋ ਗਈ, ਕਿਉਂਕਿ ਬੀਬੀ ਸਿੱਧੂ ਵੀ ਚੁੱਪ ਜੀ ਕਰ ਗਈ ਕੇਜਰੀਵਾਲ ਦੇ ਮਾਮਲੇ ਦੇ ਵਿੱਚ। ਕੇਜਰੀਵਾਲ ਨੇ ਵੀ ਅਖੀਰਲਾ ਟਵੀਟ ਕਰਕੇ ਤੇ ਉਹ ਚਰਚਾ ਬੰਦ ਕਰ ਦਿੱਤੀ ਕਿ ਸਿੱਧੂ ਬੰਦਾ ਤੇ ਚੰਗਾ ਹੈ, ਪਰ ਉਹ ਆਪਣੀ ਸੋਚ ਆਪੇ ਸੋਚੇ, ਅਸੀਂ ਕੁਝ ਨਹੀਂ ਕਹਿੰਦੇ। ਉਹਨੇ ਵੀ ਚਰਚਾ ਤੇ ਵਿਰਾਮ ਲਾ ਦਿੱਤਾ। ਇੱਧਰੋਂ ਹੁਣ ਇੱਕ ਚੀਜ਼ ਜਿਹੜੀ ਹੈ ਉਹ ਨਵੇਂ ਸਿਰਿਓਂ ਵੇਖਣ ਨੂੰ ਮਿਲ ਰਹੀ ਹੈ ਕਿ ਹੋ ਸਕਦਾ ਹੈ ਕਿ ਕੱਲ ਨੂੰ ਸੁੱਚਾ ਸਿੰਘ ਛੋਟੇਪੁਰ ਜਿਹੜਾ ਬਹੁਤ ਨੇੜੇ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ, ਉਹ ਤੇ ਨਵਜੋਤ ਸਿੱਧੂ ਜਿਹੜਾ ਹੈ ਹੀ ਕੈਪਟਨ ਦੇ ਸ਼ਹਿਰ ਦਾ, ਹੋ ਸਕਦਾ ਕਿ ਇਹਨਾਂ ਦੀ ਜਿਹੜੀ ਹੈ ਉਹ ਰਾਸ਼ੀ ਕਿਤੇ ਨਾ ਕਿਤੇ ਜਾ ਕੇ ਰਲ ਜਾਵੇ। ਜੀ ਸੋਚ ਇਹ ਰਹੀ ਹੈ, ਕਾਂਗਰਸ ਦੀ ਸੋਚ ਹੈ ਜਿਹੜੀ ਉਹ ਇਹ ਹੈ ਕਿ ਭਾਈ ਕੈਪਟਨ ਹੈ ਜਿਹੜਾ, ਉਹਨੇ ਪਟਿਆਲੇ ਤੋਂ ਚੋਣ ਜਿੱਤ ਜਾਣੀ ਹੈ। ਉਹ ਤੇ ਆਪਣੇ ਆਪ ਦੇ ਵਿੱਚ ਮੁੱਖ ਮੰਤਰੀ ਪਿਛਲੀ ਵਾਰ ਵੀ ਬਣੇ ਫਿਰਦੇ ਸਨ, ਐਤਕੀ ਵੀ ਬਣਾਈ ਫਿਰਦੇ ਹੋ ਸਰਕਾਰ। ਐਤਕੀ ਵੀ ਉਹਨਾਂ ਨੇ ਜਿਹੜੇ ਚੂੜੀਦਾਰ ਪਜਾਮੀਆਂ ਜਿਹੜੀਆਂ ਉਹਨਾਂ ਨੇ ਸਵਾਈਆਂ ਹੋਈਆਂ ਨੇ ਕਿ ਜਿਹੜੀਆਂ ਮੰਤਰੀ ਮੰਡਲ ਦੇ ਸਹੁੰ ਵਾਲੇ ਸਮਾਗਮ 'ਚ ਪਾਉਣੀਆਂ, ਉਹ ਐਤਕੀ ਵੀ ਲੱਡੂਆਂ ਲਈ ਸਾਈ ਦੇਈ ਬੈਠੇ ਆ। ਤੇ ਉਹਨਾਂ ਦਾ ਮੰਨਣਾ ਇਹ ਹੈ ਕਿ ਪਟਿਆਲੇ ਵਾਲੀ ਸੀਟ ਹੈ ਜਿਹੜੀ ਉਹ ਕੈਪਟਨ ਨੇ ਕੱਢ ਜਾਣੀ ਹੈ ਤੇ ਉਹਨੂੰ ਅਸਤੀਫਾ ਦੇਣਾ ਪਏਗਾ ਅੰਮ੍ਰਿਤਸਰੋਂ। ਤੇ ਉਸ ਹਾਲਤ ਦੇ ਵਿੱਚ ਜਿੱਥੇ ਕਿ ਜੇਟਲੀ ਨੂੰ ਹਰਾ ਕੇ ਇਹਨਾਂ ਨੇ ਝੰਡੀ ਗੱਡੀ ਹੈ, ਕਿ ਉੱਥੇ ਫਿਰ ਸਿੱਧੂ ਤੋਂ ਵੱਡਾ ਉਮੀਦਵਾਰ ਜਿਹੜਾ ਉਹ ਸਾਡੇ ਵੱਲੋਂ ਨਹੀਂ ਹੋ ਸਕਦਾ। ਸੋ ਇਹ ਸੋਚ ਕੇ ਚੱਲਦੀ ਪਈ ਹੈ। ਹਾਲ ਦੀ ਘੜੀ ਸਿੱਧੂ ਤੋਂ ਜਿਹੜਾ ਕੰਮ ਆ ਵਿਧਾਨ ਸਭਾ ਲਈ ਘੱਟ ਇਹ ਸੋਚਦੇ ਕਿ ਉਹਦੇ ਤੋਂ ਘੱਟ ਲਿਆ ਜਾਏਗਾ। ਜ਼ਿਆਦਾ ਸਾਡਾ ਮਕਸਦ ਉਹ ਜਿਹੜੀ ਅੰਮ੍ਰਿਤਸਰ ਦੀ ਸੀਟ ਹੈ ਉਹ ਆਪਣੇ ਹੱਥ ਹੇਠ ਰੱਖਣ ਦੀ ਹੈ। ਸੋ ਇਹਨਾਂ ਨੇ ਅੰਦਰ ਖਾਤੇ ਇਹਨਾਂ ਦਾ ਜਿਹੜਾ ਕੌਮੀ ਬੁਲਾਰਾ ਹੈ ਰਣਦੀਪ ਸੁਰਜੇਵਾਲਾ, ਉਹਨੇ ਕੱਲ ਸਿੱਧੇ ਤੌਰ ਤੇ ਉੱਥੇ ਕੌਮੀ ਮੀਡੀਆ ਦੇ ਸਾਹਮਣੇ ਕਿਹਾ, ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸੀਂ ਸਾਰੇ ਅਧਿਕਾਰ ਦਿੱਤੇ ਆ, ਉਹ ਜੋ ਕਰੇਗਾ ਸਾਨੂੰ ਮਨਜ਼ੂਰ ਹੈ। ਇਹਦਾ ਮਤਲਬ ਹੈ ਕਿ ਉਹ ਜਿਹੜੀ ਸੋਚ ਆਪਾਂ ਸੋਚ ਰਹੇ ਹਾਂ ਉਹ ਸ਼ਾਇਦ ਲੰਮੀ ਸੋਚ ਤੇ ਕੰਮ ਕਰਦੇ ਪਏ। ਆਉਣ ਵਾਲੇ ਦਿਨਾਂ 'ਚ ਜਿਹੜੇ ਦਿਲਚਸਪ ਨਤੀਜੇ ਆਪਾਂ ਕਿਆਸ ਰਹੇ ਹਾਂ, ਹੋ ਸਕਦਾ ਉਹਨਾਂ ਦੇ ਵਿੱਚੋਂ ਇੱਕ ਇਹ ਵੀ ਸਾਨੂੰ ਦੇਖਣ ਨੂੰ ਮਿਲ ਜੇ। ਪਰ ਸਿੱਧੂ ਤੇ ਰੌਲਾ ਇਹ ਹੈ ਕਿ ਸਿੱਧੂ ਦੀਆਂ ਫਾਈਲਾਂ ਜਿਹੜੀਆਂ ਉਹ 2-3 ਜਣੇ ਤਿਆਰ ਕਰੀ ਬੈਠੇ ਆ, ਵੀ ਮਾੜੀ ਜੀ ਹਿੱਲ ਜੁਲ ਕਰੇ ਸਹੀ ਤੇ ਜਾ ਕੇ ਉੱਥੇ ਰਿਟ ਪਾ ਦਈਏ ਕਿ ਇਹਦੀ ਸੁਣਵਾਈ ਜਲਦੀ ਕਰੋ ਤੇ ਨਵਜੋਤ ਸਿੰਘ ਸਿੱਧੂ ਨੂੰ ਛੇਤੀ ਸਿੱਧਾ ਕਰ ਦਈਏ। ਜੀ ਤੇ ਮਿੰਟੂ ਜੀ ਜਾਂਦੇ ਜੇ ਆਪਾਂ ਗੱਲ ਕਰ ਦਈਏ ਵੀ ਤਸਕਰਾਂ ਨਾਲ ਸੰਬੰਧ ਰੱਖਣ ਵਾਲੇ ਮਾਲਵਾ ਇਲਾਕੇ ਦੇ ਪੁਲਿਸ ਅਫਸਰਾਂ ਨੂੰ ਨਿਚੋੜੇਗੀ ਵਿਜੀਲੈਂਸ।
ਇਹ ਅਸਲ ਦੇ ਵਿੱਚ ਕੀ ਹੋਇਆ ਰਾਜਕਰਨਵੀਰ ਸਿੰਘ ਜੀ, ਪਿਛਲੇ ਹਫ਼ਤੇ ਇੱਥੋਂ ਕੋਟ ਭਾਈ ਬੜਾ ਵੱਡਾ ਥਾਣਾ ਹੈ, ਬਾਦਲ ਸਾਹਿਬ ਦੇ ਇਲਾਕੇ ਦਾ ਹੀ ਹੈ, ਗਿੱਦੜਬਾਹਾ ਦੇ ਵਿੱਚ ਪੈਂਦਾ। ਇੱਥੋਂ ਇੱਕ ਥਾਣੇਦਾਰ ਚੁੱਕਿਆ ਗਿਆ ਸੀਗਾ, ਵਿਜੀਲੈਂਸ ਦੇ ਹੱਥੋਂ 50,000 ਰੁਪਇਆ ਰਿਸ਼ਵਤ ਲੈਂਦਾ ਫੜਿਆ ਗਿਆ ਸੀ। ਉਹਨੂੰ ਥਾਣੇਦਾਰ ਨੂੰ ਜਾ ਕੇ ਉੱਥੇ ਮੁਹਾਲੀ ਰਿੜਕਿਆ। ਜੇ ਤੇ ਇੱਥੇ ਕਿਤੇ ਨੇੜੇ ਤੇੜੇ ਸਾਡੇ ਮੁਕਤਸਰ ਹੁੰਦਾ ਜਾਂ ਬਠਿੰਡੇ ਹੁੰਦਾ ਫਿਰ ਤੇ ਉਹਦੀ ਖਤਰਦਾਰੀ ਹੋਣੀ ਸੀ, ਪਰ ਉਹ ਜਿਵੇਂ ਕਹਿ ਲਈਏ ਕਿ ਆਊਟ ਆਫ ਸਟੇਸ਼ਨ ਚਲਾ ਗਿਆ, ਉੱਥੇ ਵਾਹ ਨਹੀਂ ਪਈ ਕਿਸੇ ਦੀ। ਉਹਨੂੰ ਜਦੋਂ ਥੋੜਾ ਜਿਹਾ ਉਹਨਾਂ ਨੇ ਰਿੜਕਿਆ ਤਿੜਕਿਆ ਤੇ ਉਹਨੇ ਅੱਗੇ ਤਸਕਰਾਂ ਦੇ ਨਾਮ ਲਏ ਕਿ ਮੈਂ ਫਲਾਣੇ ਤਸਕਰ ਤੋਂ ਮਹੀਨਾ ਲੈਣਾ ਔਰ ਉਹਦੇ ਬਦਲੇ ਮੈਂ ਉਹਨਾਂ ਨੂੰ ਖੁੱਲੀ ਛੁੱਟੀ ਦੇਣਾ। ਉਹ ਆ ਕੇ ਚੁੱਕੇ, ਉਹ ਇਹਨਾਂ ਦੇ ਹਲਕਾ ਇੰਚਾਰਜ ਦੇ ਬੜੇ ਨੇੜੇ ਸਨ, ਹਲਕਾ ਇੰਚਾਰਜ ਦੇ ਬਹੁਤ ਨਜ਼ਦੀਕੀ ਬੰਦੇ ਸਨ। ਉਹਨਾਂ ਤੋਂ ਅੱਗੇ ਗੋਲੀਆਂ ਫੜੀਆਂ ਗਈਆਂ ਹਜ਼ਾਰਾਂ। ਤੇ ਫਿਰ ਉਹਨੇ ਇਹ ਵੀ ਦੱਸਿਆ ਕਿ ਜਿਹਦੇ ਕੋਲੋਂ ਇਹ ਸਾਰਾ ਸਟਾਕ ਆਉਂਦਾ ਹੈ, ਮੈਂ ਫਲਾਣੇ ਉਸ ਵੱਡੇ ਤਸਕਰ ਨੂੰ ਫੜਿਆ ਸੀ, ਉਹਦੇ ਕੋਲੋਂ 17,000 ਗੋਲੀ ਫੜੀ ਸੀ ਤੇ ਮੈਂ ਉਹਨੂੰ ਪੈਸੇ ਲੈ ਕੇ ਛੱਡ ਦਿੱਤਾ। ਉਹਨੇ ਇਹੋ ਜਿਹੇ ਬੜੇ ਚਿੱਠੇ ਖੋਲ੍ਹੇ ਆ। ਉਹਨੇ ਕਿਹਾ ਕਿ ਕੱਲਾ ਮੈਂ ਨਹੀਂ, ਇਹ ਨਾ ਸਮਝਿਓ ਕਿ ਮੈਂ ਹੀ ਕੱਲਾ ਸਾਰਾ ਕੁਛ ਉੱਥੇ ਗਾਹ ਪਾਈ ਫਿਰਦਾ, ਮੇਰੇ ਵੀਰ ਕਈ ਹੋਰ ਥਾਣੇਦਾਰ ਆ ਜਿਹੜੇ ਇਹੋ ਖੇਡਾਂ ਖਿਡਾਉਂਦੇ ਆ। ਦੇਖੋ ਉਹਨੇ ਨਾਮ ਲਏ ਆ, ਇੱਕ ਲਿਸਟ ਦਿੱਤੀ ਆ, ਪੂਰੀ ਸੂਚੀ ਦਿੱਤੀ ਆ। ਇਸੇ ਕਰਕੇ ਹੁਣ ਵਿਜੀਲੈਂਸ ਨੇ ਸੁਖਬੀਰ ਸਿੰਘ ਬਾਦਲ ਨੂੰ ਦੱਸੀ ਕਹਾਣੀ ਕਿ ਜਨਾਬ ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਬਿਲਕੁਲ ਨੱਕ ਦੇ ਹੇਠਾਂ ਇਹ ਸਾਰੇ ਧੰਦੇ ਚੱਲਣ ਡਿਆ। ਇਸ ਤੋਂ ਬਾਅਦ ਦੱਸਦੇ ਆ ਕਿ ਡੀਜੀਪੀ ਜਿਹੜਾ ਵਿਜੀਲੈਂਸ ਦਾ ਹੁੰਦਾ ਵੱਡਾ, ਉਹਦੇ ਵੱਲੋਂ ਵੀ ਜਿਹੜਾ ਸਾਡਾ ਇੱਥੋਂ ਦਾ ਗ੍ਰਹਿ ਮੰਤਰੀ ਹੈ ਸੁਖਬੀਰ ਸਿੰਘ ਬਾਦਲ, ਉਹਦੇ ਵੱਲੋਂ ਵੀ ਸਾਰੇ ਪਾਸਿਓਂ ਹਰੀਆਂ ਝੰਡੀਆਂ ਹੋ ਗਈਆਂ। ਭਾਈ ਜਿੱਥੇ ਜਿੱਥੇ ਇਹ ਕਲੀ ਜੋਟੇ ਵਾਲੀ ਖੇਡ ਖੇਡਦੇ ਆ, ਉੱਥੇ ਇਹਨਾਂ ਨੂੰ ਬੰਦੇ ਬਣਾਓ। ਹੁਣ ਵਿਜੀਲੈਂਸ ਦੀ ਟੀਮ ਅੰਦਰ ਖਾਤੇ ਤਿਆਰੀ ਵਿੱਢੀ ਪਈ ਹੈ। ਖਾਸ ਤੌਰ ਤੇ ਉਹਨਾਂ ਦਾ ਫੋਕਸ ਆ ਮਾਲਵਾ ਕਿਹੜਾ ਹੈ, ਮਾਲਵੇ ਦਾ ਵੀ ਇੱਕ ਕੇਂਦਰ ਆ, ਮਾਲਵਾ ਕਹਿ ਲਓ, ਬਠਿੰਡਾ ਆ, ਮੁਕਤਸਰ ਆ, ਫਰੀਦਕੋਟ ਆ। ਜ਼ਿਆਦਾ ਜ਼ੋਰ ਇੱਥੇ ਆ ਕਿਉਂਕਿ ਇੱਥੇ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਪਰਦੇ ਹੇਠ ਖੇਡੀਆਂ ਜਾਂਦੀਆਂ। ਹੁਣ ਜਦੋਂ ਦੇਖੋ ਥਾਣੇਦਾਰਾਂ ਵਾਲਾ ਵੀ ਨਿਕਲ ਆਇਆ ਐਂਗਲ, ਤਸਕਰਾਂ ਵਾਲਾ ਵੀ ਨਿਕਲ ਆਇਆ, ਪਰ ਜਿਹੜਾ ਇੱਕ ਨਾਲ ਕਹਿ ਲਈਏ ਤਕੋਨੀ ਟੀਮ ਬਣਦੀ ਹੈ, ਉਹ ਤੀਜੀ ਧਿਰ ਨੂੰ ਕਿਉਂ ਛੱਡਿਆ ਜਾਂਦਾ ਹੈ? ਜਿਵੇਂ ਹੁਣ ਉਹ ਦੋ ਬੰਦੇ ਫੜੇ ਸਨ, ਸਿੱਧੇ ਤੌਰ ਤੇ ਉੱਥੇ ਹਲਕਾ ਇੰਚਾਰਜ ਦਾ ਨਾਂ ਆਉਂਦਾ ਸੀ ਕਿ ਬਿਲਕੁਲ ਇਹਦਾ ਆਸ਼ੀਰਵਾਦ ਪ੍ਰਾਪਤ ਸੀ, ਪਰ ਥਾਣੇਦਾਰ ਵੀ ਫੜ ਲਿਆ, ਤਸਕਰ ਵੀ ਫੜ ਲਏ ਤੇ ਹਲਕਾ ਇੰਚਾਰਜ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਕਿ ਭਾਈ ਤੂੰ ਕਿਵੇਂ ਇਹਨਾਂ ਨੂੰ ਸ਼ਹਿ ਦੇਈ ਬੈਠਾ ਸੀ। ਨਾ ਪਾਰਟੀ ਨੇ ਪੁੱਛਿਆ, ਨਾ ਵਿਜੀਲੈਂਸ ਨੇ ਪੁੱਛਿਆ, ਪੁਲਿਸ ਨੇ ਪੁੱਛਣਾ ਹੀ ਕੀ ਸੀ। ਦੂਜੀ ਗੱਲ, ਪਹਿਲੀ ਗੱਲ ਤੇ ਇਹ ਹੈ ਕਿ ਇਹ ਸਾਰੀਆਂ ਜਿਹੜੀਆਂ ਤਿੰਨੇ ਧਿਰਾਂ ਨੂੰ ਨਿਚੋੜਨਾ ਚਾਹੀਦਾ। ਤੇ ਦੂਜੀ ਗੱਲ ਇਹ ਹੈ ਕਿ ਜੇ ਵਿਜੀਲੈਂਸ ਅੱਜ ਇੱਥੋਂ ਤੱਕ ਕਹਿੰਦੀ ਹੈ ਕਿ ਆਪਣੇ ਅਫਸਰ ਵੀ ਹੈ ਜਿਹੜੇ ਉਹ ਵੀ ਰਲੇ ਆ, ਤਸਕਰ ਵੀ ਹੈ, ਨਾਲ ਹਲਕਾ ਇੰਚਾਰਜ ਤੇ ਫਲਾਣੇ ਵੀ ਹੈ, ਤੇ ਫਿਰ ਇਹ ਕਿਹੜੇ ਮੂੰਹ ਨਾਲ ਕਹਿੰਦੇ ਆ ਕਿ ਸਾਡੇ ਤੇ ਅਹਿਸਾਨ ਕਰੋ, ਪੰਜਾਬ ਨੂੰ ਬਦਨਾਮ ਨਾ ਕਰੋ? ਫਿਰ ਕੁਛ ਨਾ ਕੁਛ ਹੈ ਤੇ ਤਾਂ ਹੀ ਤੁਹਾਡੀਆਂ ਇਨਕੁਆਇਰੀਆਂ ਚੱਲਦੀਆਂ ਪਈਆਂ। ਜੀ ਬਿਲਕੁਲ। ਤੇ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਸੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ, ਸਤਿਕਾਰ, ਸਹਿਤ ਤੇ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।